ਉਹ ਇਹ ਕੱਕੇ ਜਿਹੜੇ ਨੇ ਨਾ ਇਹ ਬਾਵਜੂਦ ਨੇ ਮੱਖੀ ਚੀਨੀਆਂ ਦੇ ਮੱਖੀ ਚੀਨੀਆਂ ਦੇ ਵਿੱਚੋਂ ਕੱਕੀਆਂ ਪੈਦਾ ਹੋ ਰਹੀਆਂ ਨੇ ਹੁਣ ਇਹ ਇਸ ਗੱਲ ਨੂੰ ਮਲੂਜ਼ੇ ਖਾਤਰ ਰੱਖਣਾ ਜਾਣਾ ਚਾਹੀਦਾ ਹੈ ਜੀ ਜੀ ਕਿ ਮੌਸਮੀ ਸ਼ਿੱਦਤ ਜਿਹੜੀ ਹੈ ਨਾ ਸ਼ਦੀਦ ਗਰਮੀ ਜਾਂ ਸ਼ਦੀਦ ਸਰਦੀ ਉਹਨਾਂ ਦੋ ਮੌਸਮਾਂ 'ਚ ਬੱਕਰੀਆਂ ਨਾ ਸੂਣ ਕਿ ਤੁਹਾਡੇ ਕੋਲ ਜਾਨਵਰ ਅਗਰ ਮਖਸੂਸ ਨੇ ਤੁਹਾਡਾ ਔਰ ਤੁਹਾਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਔਰ ਤੁਹਾਡੇ ਕੋਲ ਜਗ੍ਹਾ ਦੀ ਸਹੂਲਤ ਵੀ ਉਸ ਤਰ੍ਹਾਂ ਦੀ ਨਹੀਂ ਹੈ ਤੇ ਫਿਰ ਤੁਸੀਂ ਕੇਸ ਰਫੜ ਨੂੰ ਨਾ ਪਾਓ ਕਿ ਜਦੋਂ ਬੱਕਰੀ ਬੋਲੀ ਉਦੋਂ ਕਰਾਸ ਕਰਾਤੀ ਬੱਕਰੀਆਂ ਦਾ ਸਕੂਲ ਆ ਜੀ ਚੌਥੀ ਜਮਾਤ ਚ ਆ ਗਏ ਅਸੀਂ ਹਾਂਜੀ ਪਰ ਇਹਨਾਂ ਨਰਸਰੀ ਤੋਂ ਸ਼ੁਰੂ ਹੋ ਕੇ 5ਵੇਂ ਨੰਬਰ ਤੱਕ ਏਜ ਵਾਈਜ਼ ਉਹ ਅਲਹਮਦੁਲਿਲਾ ਖੀਰੇ ਹੀ ਨੇ ਮਾਸ਼ਾਅੱਲਾ ਇਹਨਾਂ 'ਚ ਤੁਸੀਂ ਬਿਲਕੁਲ ਜਿਹਨੂੰ ਚਾਹੋ ਫੜ ਕੇ ਚੈੱਕ ਕਰ ਸਕਦੇ ਵੀ ਕੋਈ ਦੋਂਦਾ ਤਾਂ ਨਹੀਂ ਵਿੱਚ ਜੇ ਇੱਥੇ ਆ ਕੇ ਪੱਠਾਂ ਦੋਂਦੀਆਂ ਹੋਣ ਨਾ ਜੀ ਹੋਰ ਫੜੋ ਹੋਰ ਫਿਰ ਕਾਮਯਾਬ ਆ ਬੰਦਾ ਆਣਿਆਂ 'ਚ ਇਸ ਤਰ੍ਹਾਂ ਕਿ ਇਸ ਤੋਂ ਪਹਿਲਾਂ ਸੁਲਤਾਨ ਸੀ ਸ਼ਾਹਜਹਾਂ ਸੀ ਜੁਗਨੂ ਸੀ ਉਹ ਸਾਰੇ ਇਹ ਤੋਂ ਪੁਰਾਣੇ ਸੀਗੇ ਅੱਛਾ ਜੀ ਇਹ ਉਹਨਾਂ ਦੇ ਵਿੱਚ ਇਵੇਂ ਹੁੰਦਾ ਸੀ ਵੀ ਜਿਵੇਂ ਹੁਣ ਇੱਥੇ ਵੱਡਿਆਂ ਦੇ ਵਿੱਚ ਕਈ ਛੋਟੇ ਪਠੋਰੇ ਜਿਹੇ ਨਹੀਂ ਤੁਰੇ ਫਿਰਦੇ ਉਹ ਸਾਰੇ ਗੁਜ਼ਰ ਗਏ ਚਲੇ ਗਏ ਹੁਣ ਇਹ ਸਾਰਿਆਂ ਚੋਂ ਯਾਨੀ ਕਿ ਉਹਨਾਂ ਚੋਂ ਮਤਲਬ ਹਾਂਜੀ ਵੱਡਾ ਇਹ ਅਨਮੋਲ ਦਾ ਬੇਟਾ ਹੈ ਜੀ ਮਾਸ਼ਾਅੱਲਾ ਅੱਛਾ ਹਾਂਜੀ ਉਹ ਨਿਆਬ ਹਾਂਜੀ ਉਹ ਨਿਆਬ ਵਨ ਨਿਆਬ ਦਾ ਬੇਟਾ ਹੈ ਜੀ ਅੱਛਾ ਇਹ ਸਿਕੰਦਰ ਹੈ ਜੀ ਉਹ ਯਕੂਤ ਆ अस्सलाम वालेकुम जी सियाने कहंदे भी चंगे बंदे दी खुशबू पौजी पैंदी है असी अज आए सी इधर रियासत दे विच ज़िला बहावल नगर दे विच बंदा ज़िला बहावल नगर दे विच आवे जी ते अपने उस्ताद मोहतरम हुज़ैफा गोट फार्म मियाँ उबैदुर रहमान जी हरूनाबाद पिंड दा नंबर 58 4 आर दे विच ते इन्हां दे फार्म ते जी हो के ना जाइए हो नहीं सकदा ते फिर जिद्दां सारियां तो बहुत ही जी मुबारकबाद इस गल दी आ कि मियाँ साहब ने ना अगे चैनल नहीं सी बनाया फिल्मां नहीं सी बना के चढ़ाते हुण बड़ियां काम दियां गल्लां जो इलम इन्हां को बकरी दा है वो आम बंदे को है नहीं पाकिस्तान दे विच इन्हां दी मेहरबानी है कि इन्हां ने साडी ये मिहनत मन्नी जी ते हुण माशाअल्लाह ये बना के ते चढ़ाते उन्हां दा नाम की रखिया जी हुज़ैफा अहमद चौधरी गोट फार्म यूट्यूब चैनल का नाम ही हुज़ैफा अहमद चौधरी गोट फार्म हुज़ैफा अहमद चौधरी गोट फार्म ये जी उन्हां दा चैनल का नाम आ ਤੇ ਤੁਹਾਨੂੰ ਬੜੀਆਂ ਜਿਹੜੇ ਬੰਦੇ ਬੱਕਰੀ ਦਾ ਕੋਈ ਇਸ਼ਕ ਰੱਖਦੇ ਆ ਜਿਹਦੇ ਵਿੱਚ ਰੱਤੀ ਵੀ ਬੱਕਰੀ ਦਾ ਇਸ਼ਕ ਆ ਨਾ ਜੀ ਉਹ ਇਸ ਚੈਨਲ ਦੇ ਉੱਤੇ ਇੱਕ ਵਾਰੀ ਗੇੜਾ ਮਾਰੂਗਾ ਉਹਨੂੰ ਪਤਾ ਲੱਗੂਗਾ ਵੀ ਬੱਕਰੀ ਸ਼ੈ ਕੀ ਹੁੰਦੀ ਹੈ ਇਹਨਾਂ ਕੋਲੋਂ ਪਤਾ ਲੱਗਦਾ ਐਵੇਂ ਤਾਂ ਨਹੀਂ ਅਸੀਂ ਉਸਤਾਦ ਫੜਿਆ ਜੀ ਇਹਨਾਂ ਨੂੰ ਹਜੇ ਵੀ ਸਾਨੂੰ ਜਿੱਥੇ ਲੋੜ ਪੈਂਦੀ ਪੈਰ ਤੇ ਨਾ ਵੀ ਲੋੜ ਹੋਵੇ ਤਾਂ ਵੀ ਅਸੀਂ ਇਹਨਾਂ ਨੂੰ ਪੁੱਛ ਲੈਂਦੇ ਆ ਤੇ ਹੁਣ ਜਿਵੇਂ ਸੌਣ ਭਾਦੋ ਚੱਲ ਰਿਹਾ ਸਿਰਫ ਮੋਟੀਆਂ ਗੱਲਾਂ ਤੇ ਨਾਲ ਇਹਨਾਂ ਦੇ ਸਿਰਫ ਜਾਨਵਰ ਦਿਖਾਉਣ ਦਾ ਬਹਾਨਾ ਜੀ ਵੀ ਸੌਣ ਭਾਦੋਂ ਦੇ ਵਿੱਚ ਜੀ ਕੋਈ ਪਰਹੇਜ਼ ਦੱਸ ਦਿਓ ਸੌਣ ਭਾਦੋਂ ਦੇ ਵਿੱਚ ਕੋਈ ਖੁਰਾਕ ਦੱਸ ਦਿਓ ਜੀ ਸੁਰੈ ਸਾਹਿਬ ਇੱਕ ਤੇ ਤੁਹਾਡੀ ਤਸ਼ਰੀਫ ਆਵਰੀ ਦਾ ਬਹੁਤ ਸ਼ੁਕਰੀਆ ਤੁਸੀਂ ਮੁਹੱਬਤ ਦਾ ਇਜ਼ਹਾਰ ਕਰਦੇ ਹੋ ਤੁਸੀਂ ਤਸ਼ਰੀਫ ਲਿਆਏ ਹੋ ਤੁਹਾਡਾ ਆਪਣਾ ਘਰ ਆ ਆਹਲਨ व सहलन ਉਸ ਤੋਂ ਅੱਗੇ ਤੁਹਾਡਾ ਸਵਾਲ ਆ ਸਾਡੇ ਜਿਹੜੇ ਛੇੜੂ ਭਰਾ ਨੇ ਜਾਂ ਫਾਰਮਰ ਭਰਾ ਨੇ ਜਿਹੜੇ ਇਸ ਦੇ ਪੂਰੀ ਤਰ੍ਹਾਂ ਜਾਣਕਾਰ ਨੇ ਉਹ ਤੇ ਮਾਸ਼ਾਅੱਲਾ ਬਹੁਤ ਸਮਝ ਰੱਖਦੇ ਨੇ ਔਰ ਮੈਂ ਖੁਦ ਇੱਕ ਤਾਲਿਬ ਇਲਮ ਹਾਂ ਇਹ ਤੁਹਾਡਾ ਹੁਸਨੇ ਜ਼ਨ ਆ ਆਲਾ ਜ਼ਰਫੀ ਹੈ ਕਿ ਤੁਸੀਂ ਬੜਾ ਮਿਹਰਬਾਨੀ ਕਰਦੇ ਹੋ ਅਲਬੱਤਾ ਜਿਹੜੇ ਨਵੇਂ ਲੋਕ ਨੇ ਔਰ ਉਹ ਕਸੀਰ ਤਦਾਦ 'ਚ ਹੁੰਦੇ ਨੇ ਉਹਨਾਂ ਵਾਸਤੇ ਬਿਲਕੁਲ ਗੱਲਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ ਕਿ ਸੌਣ ਭਾਦਰੋਂ ਵਾਲਾ ਜਿਹੜਾ ਤੁਸੀਂ ਸਵਾਲ ਕੀਤਾ ਉਹਦੇ ਵਿੱਚ ਸਾਨੂੰ ਕੀ ਇਹਤਿਆਤਾਂ ਕਰਨੀਆਂ ਚਾਹੀਦੀਆਂ ਨੇ ਨੰਬਰ 1 ਤੇ ਆ ਵੀ ਤੁਹਾਡੀ ਜਿਹੜੀ ਜਗ੍ਹਾ ਹੈ ਉਹ ਜਿੰਨੀ ਖੁੱਲੀ ਤੇ ਹਵਾਦਾਰ ਹੋਏਗੀ ਉਹ ਫਾਇਦਾ ਇਸ ਚੀਜ਼ ਦਾ ਹੋਏਗਾ ਔਰ ਇਹ ਜ਼ਰੂਰੀ ਆ ਅੱਛਾ ਜੀ ਨੰਬਰ 2 ਇਹ ਹੈ ਕਿ ਇਨਵਾਇਰਮੈਂਟ ਤੋਂ ਬਾਅਦ ਜਿਹੜੀ ਬੈਰੂਨੀ ਆਬੋ ਹਵਾ ਤੇ ਮਾਹੌਲ ਦੇਣ ਤੋਂ ਬਾਅਦ ਅੱਛਾ ਹਵਾਦਾਰ ਸਾਇਆਦਾਰ ਅਗਲੀ ਗੱਲ ਇਹ ਹੈ ਕਿ ਤੁਹਾਡੇ ਜਾਨਵਰ ਦੀ ਖੁਰਾਕ ਦੇ ਵਿੱਚ ਬੱਕਰੀਆਂ ਨੂੰ ਚਾਹੇ ਤੁਹਾਡੇ ਨਰ ਨੇ ਚਾਹੇ ਮਾਦੀਆਂ ਨੇ ਇਹਨਾਂ ਨੂੰ ਗੁੜ ਵਾਲਾ ਸ਼ਰਬਤ ਉਹ ਬੜਾ ਫਾਇਦੇਮੰਦ ਆ ਨਾਲ ਜੌਂ ਦਾ ਆਟਾ ਜਿਹੜਾ ਉਹਦਾ ਘੋਲਾ ਉਹ ਤੁਸੀਂ ਮਤਲਬ ਜਿਹੜਾ ਵਾ ਉਹ ਬਣਾ ਕੇ ਪਾਣੀ ਸਾਫ਼ ਟੱਬਾਂ 'ਚ ਸਟੀਲ ਦੀਆਂ ਬਰਤਨਾਂ ਦੇ ਵਿੱਚ ਉਹ ਰੱਖੋਗੇ ਉਹ ਪੀਣਗੀਆਂ ਅੱਛਾ ਜੀ ਉਹਦੇ ਨਾਲ ਇਹਨਾਂ ਨੂੰ ਫਿਰ ਅੱਜ ਕੱਲ ਹੁਣ ਗਲੂਕੋਜ਼ ਜਿਹੜਾ ਹੈ ਇਹ ਹੁੰਦਾ ਕੀ ਆ ਕਿ ਗਰਮੀ ਦੇ ਵਿੱਚ ਜਾਨਵਰ ਦੀ ਖੁਰਾਕ ਦੀ ਇਨਟੇਕ ਘਟ ਜਾਂਦੀ ਆ ਹਾਂਜੀ ਬਸ ਤੇ ਸਾਹ ਚੜਨਾ ਤੇ ਘਰਕਣਾ ਤੇ ਉਹ ਤੇ ਇੱਕ ਅਲੱਗ ਬਾਤ ਹੈ ਨਾ ਜਾਨਵਰ ਨੂੰ ਕਮਜ਼ੋਰੀ ਵੀ ਹੁੰਦੀ ਆ ਕਮਜ਼ੋਰੀ ਕਿਸ ਤਰ੍ਹਾਂ ਹੁੰਦੀ ਆ ਕਿ ਉਹਦੀ ਉਹ ਉਸ ਹਿਸਾਬ ਨਾਲ ਖੁਰਾਕ ਲੈ ਨਹੀਂ ਪਾਉਂਦਾ ਜਦੋਂ ਖੁਰਾਕ ਨਹੀਂ ਉਹਨੇ ਲੈਣੀ ਤੇ ਫਿਰ ਚਾਚਾ ਉਹਨੇ ਮਾੜਾ ਧੋਣਾ ਹੀ ਆ ਗਲੂਕੋਜ਼ ਤੁਸੀਂ ਦਿਓ ਗੁੜ ਦਿਓ ਤੁਸੀਂ ਮਲਾਈਸਸ ਜਿਹਨੂੰ ਸ਼ੀਰਾ ਕਹਿੰਦੇ ਆ ਸ਼ੀਰੇ ਦਾ ਸ਼ਰਬਤ ਬਣਾ ਕੇ ਦਿਓ ਇਹ ਚੀਜ਼ਾਂ ਮਤਲਬ ਨਿਰੀ ਤਵਾਨਾਈ ਹੈ ਨਾ ਉਹਦੇ ਨਾਲ ਕੀ ਹੋਏਗਾ ਇੱਕ ਤੇ ਜਾਨਵਰ ਨੂੰ ਤਵਾਨਾਈ ਮਿਲੇਗੀ ਉਹਦੀ ਜਿਹੜੀ ਉਹਨੂੰ ਜ਼ਰੂਰਤ ਆ ਜਿਸ ਮਤਲੂਬਾ ਉਹਨੂੰ ਖੁਰਾਕ ਉਸ ਹਿਸਾਬ ਨਾਲ ਨਹੀਂ ਲੈ ਪਾ ਰਿਹਾ ਗਰਮੀ ਦੀ ਵਜ੍ਹਾ ਤੋਂ ਉਹ ਜ਼ਰੂਰਤ ਉਹਦੀ ਪੂਰੀ ਹੋਏਗੀ ਨੰਬਰ 2 ਇਹ ਹੈ ਕਿ ਇਹ ਚੀਜ਼ਾਂ
ਪਾਣੀ ਦੇ ਨਾਲ ਜਦੋਂ ਇਹਨਾਂ ਨੂੰ ਇਸਤੇਮਾਲ ਕਰਾਉਂਦੇ ਆ ਤੇ ਠੰਡੀਆਂ ਹੁੰਦੀਆਂ ਨੇ, ਠੰਡੀਆਂ ਜਾਨਵਰ ਨੂੰ ਇਹਦੇ ਮਸਾਇਲ ਗਰਮੀ ਦੇ ਜਿਹੜੇ ਉਹ ਕੰਟਰੋਲ ਹੋਣਗੇ। ਬਾਕੀ ਰੂਟੀਨ ਦੇ ਵਿੱਚ ਜਿਹੜਾ ਉਹ ਵੰਡੇ ਕੁਝ ਘਟਾ ਦਿਓ, ਜਿਵੇਂ ਮੈਂ ਤੁਹਾਨੂੰ ਅੱਗੇ ਆਪਾਂ ਡੈਸਾਂ ਆਫ ਦੀ ਰਿਕਾਰਡ ਗੱਲ ਕਰਨ ਤੇ ਮੈਂ ਤੁਹਾਨੂੰ ਦੱਸਿਆ ਵੀ ਹੁਣ ਮੈਂ ਕੁਝ ਦਿਨਾਂ ਤੋਂ ਵੰਡਾ ਬੱਕਰੀਆਂ ਦਾ ਜਿਹੜਾ ਨਾ ਉਹਨੂੰ ਬਿਲਕੁਲ ਥੋੜਾ ਕਰ ਦਿੱਤਾ, ਇੱਕ ਤਰ੍ਹਾਂ ਦਾ ਨਾ ਹੋਣ ਦੇ ਬਰਾਬਰ, ਬੱਚਿਆਂ ਦਾ ਬਰੀਡਰਾਂ ਦਾ ਜਾਰੀ ਹੈ। ਤੇ ਐਵੇਂ ਦਾ ਮਤਲਬ ਤੁਸੀਂ ਜਿਹੜਾ ਉਹ ਮਾਹੌਲ ਰੱਖੋਗੇ ਤੇ ਇਨਸ਼ਾਅੱਲਾ ਜਿਹੜੀਆਂ ਬੱਕਰੀਆਂ 'ਚ ਇਸ ਟਾਈਮ ਅਸੀਂ ਖਲੋਤੇ ਆ ਮੀਆਂ ਸਾਹਿਬ, ਹਾਂਜੀ ਇਹਨਾਂ ਦੀ ਕੀ ਦਾਸਤਾਨ ਹੈ ਜੀ? ਇਹ ਕਿਹੜੀਆਂ ਬੱਕਰੀਆਂ? ਇਹ ਬੱਕਰੀਆਂ ਤੇ ਮਤਲਬ ਆਪਣੇ ਕੋਲ ਜ਼ਾਹਰਾ ਮੱਖੀ ਚੀਨੀ ਨਸਲ ਆ ਸਾਡੇ ਫਾਰਮ ਦੇ ਵਿੱਚੋਂ। ਇਹ ਕਹਿ ਲਓ ਕਿ ਜਿਹੜੀਆਂ ਫੁੱਲ ਸਾਈਜ਼ ਦੀਆਂ ਬੜੇ ਜਾਨਵਰ, ਔਰ ਇਹਨਾਂ ਦੇ ਵਿੱਚੋਂ ਕੁਝ ਬੱਕਰੀਆਂ ਐਸੀਆਂ ਨੇ ਜਿਹੜੀਆਂ ਕਿ ਲਵੀਆਂ ਵੀ ਨੇ। ਲਵੀਆਂ ਤੋਂ ਮੁਰਾਦ ਹੈ ਵੀ ਕੋਈ 3-3 ਸੂਏ ਸੂਈਆਂ ਨੇ, ਅਦਰਵਾਈਜ਼ ਕੋਈ 5 ਸੂਏ 7 ਸੂਏ 6 ਸੂਏ ਤੇ ਮਤਲਬ ਇਸ ਤਰ੍ਹਾਂ ਦੇ ਐਨੀਮਲ ਨੇ। ਔਰ ਪੂਰੀ ਹਾਈਟ ਲੈਂਥ ਵਾਲੇ ਪੈਡੀਗਰੀ ਵਾਈਜ਼ ਮਾਸ਼ਾਅੱਲਾ ਇਹ ਸਾਡੇ ਫਾਰਮ ਦਾ ਯਾਨੀ ਕਿ ਕਹਿ ਲਓ ਵੀ ਇੱਕ ਨਿਚੋੜ ਆ, ਹੁਸਨ ਆ, ਇਹ ਕਰਕਸ ਜਿਹੜਾ ਕੱਢਿਆ ਹੋਇਆ ਨਾ ਜਿਹਨੂੰ ਕਹਿੰਦੇ ਵੀ ਬੰਦਾ ਇੱਕ ਰਸ ਕੱਢ ਲੈਂਦਾ, ਇਹ ਬਿਹਤਰੀਨ ਐਨੀਮਲ ਹੈ। ਛੱਡ ਦਿਓ ਸ਼ੁਰੂ ਹੈਗੀ। ਅੱਛਾ ਮਾਸ਼ਾਅੱਲਾ, ਇਹ ਹੁਣ ਸੂਣ ਵਾਲੀ ਹੈ ਜੀ ਮਾਸ਼ਾਅੱਲਾ। ਤੇ ਤੁਸੀਂ ਕੋਈ ਆਪਣੀ ਪਸੰਦ ਦੀ ਬੱਕਰੀ ਫੜਾਓ ਜੀ ਇੱਥੋਂ। ਬੱਕਰੀਆਂ ਇਹ ਜੀ ਸਾਰੀਆਂ ਮੈਨੂੰ ਜਾਨ ਤੋਂ ਪਿਆਰੀਆਂ ਨੇ। ਆ ਰੱਬੋਂ ਜਿਹੜੀ ਚਲੋ ਖੱਬੇ ਹੱਥ ਆਪਣੇ ਲਾਗੇ ਜਿਹੜੀ ਖੜੀ ਹੈ, ਜੇ ਹਟਵੀਂ ਜਾਵਾਂਗੇ ਤਾਂ ਕੋਈ ਹੋਰ ਵੀ ਫੜ ਲਾਂਗੇ। ਇਹ ਵੇਖੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਖੂਬਸੂਰਤ ਮੀਆਂ ਸਾਹਿਬ। ਕਈ ਵਿੱਚੋਂ ਕੋਈ ਬੱਕਰੀ ਉਹਦੀ ਗਰਦਨ ਲੰਬੀਆਂ, ਬਹੁਤੀਆਂ ਲੰਬੀਆਂ। ਉਸਮਾਨ ਸਾਹਿਬ ਉਹ ਜਿਹੜੀ ਬੱਕਰੀ ਖੁਰਕ ਰਹੀ ਹੈ ਨਾ ਜੀ, ਹਾਂਜੀ ਹਾਂ, ਉਹਦੀ ਹੁਣ ਮਾਸ਼ਾਅੱਲਾ ਗਰਦਨ ਦੀ ਲੰਬਾਈ ਦੁਨੀਆ ਨਾਲੋਂ ਜੀ ਬਹੁਤੀ ਹੈ। ਬਹੁਤ ਹਾਂਜੀ। ਇਹ ਕੀ ਫਰਕ ਹੈ ਜੀ? ਗਰਦਨ ਜਿੰਨੀ ਲੰਬੀ ਹੋਏਗੀ ਜੀ ਉਨੀ ਜਾਨਵਰ ਖੂਬਸੂਰਤ ਹੋਏਗਾ, ਲੰਬਾ ਹੋਏਗਾ, ਅੱਛਾ ਹੋਏਗਾ। ਖੂਬਸੂਰਤੀ ਦਾ ਪੁਆਇੰਟ ਆ ਇੱਕ ਬਹੁਤ ਬੜਾ ਅਹਿਮ ਪੁਆਇੰਟ ਹੈ। ਇਹ ਜਿਹੜੀ ਆਪਾਂ ਬੱਕਰੀ ਫੜੀ ਸੀ ਇਹਦੀ ਵੀ ਗਰਦਨ ਬੜੀ ਲੰਬੀ ਹੈ ਮਾਸ਼ਾਅੱਲਾ। ਅੱਛਾ, ਕਿਸੇ 'ਚ ਲਾਲੀ ਬਹੁਤੀ ਆ, ਹਾਂਜੀ, ਜਿਵੇਂ ਹੁਣ ਉਹੀ ਬੱਕਰੀ ਅਸੀਂ ਦਿਖਾਈ ਆ ਜਾਂ ਆ ਖਲੋਤੀ ਆ। ਕਿਸੇ 'ਚ ਚਟਿਆਈ ਬਹੁਤੀ ਆ, ਜਿਵੇਂ ਉਹ ਬੱਕਰੀ ਖੁਰਕ ਰਹੀ ਕਿੱਕਰ ਨੂੰ। ਹਾਂਜੀ। ਅੱਛਾ, ਕਿਸੇ ਦੇ ਵਿੱਚ ਬਰਾਬਰ ਆ ਚਟਿਆਈ ਵੀ ਤੇ ਲਾਲੀ। ਇਹ ਸਾਰੀਆਂ ਗਿਣੀਆਂ ਮੱਖੀ ਚੀਨੀ ਜਾਣੀ? ਮੱਖੀ ਚੀਨੀ ਵਾਲੀਆਂ, ਮੱਖੀ ਚੀਨੀ ਜਾਣੀਆਂ। ਜਿਹੜੀ ਪਿਓਰ ਕੱਕੀ ਆ ਨਾ ਜਿਵੇਂ ਉਹ ਵਾ, ਹਾਂਜੀ, ਉਹ ਇਹ ਕੱਕੇ ਜਿਹੜੇ ਨੇ ਨਾ ਇਹ ਬਾਵਜੂਦਾਦ ਨੇ ਮੱਖੀ ਚੀਨੀਆਂ ਦੇ। ਮੱਖੀ ਚੀਨੀਆਂ ਦੇ ਵਿੱਚੋਂ ਕੱਕੀਆਂ ਪੈਦਾ ਹੋ ਰਹੀਆਂ ਨੇ ਹੁਣ। ਅੱਛਾ, ਕਿਉਂ ਕਿ ਇਹ ਮੱਖੀ ਚੀਨੀਆਂ ਦਾ ਵਟਕਾ ਜਿਹੜਾ ਨਾ ਉਹ ਕੱਕਾ ਜਾਨਵਰ ਸੀ, ਕੱਕਾ ਬਰੀਡਰ ਸੀ। ਤੇ ਤੁਹਾਡੇ ਇਲਾਕੇ ਦੀ ਜਿਹੜੀ ਅੰਮ੍ਰਿਤਸਰੀ ਬੀਤਲ ਜਿਹਨੂੰ ਆਪਾਂ ਕਹਿੰਦੇ ਆ, ਕਾਲੀ ਬੱਕਰੀ ਜਾਂ ਕਾਲੀ ਡੱਬੀ, ਉਹ ਮਾਂ ਸੀ ਤੇ ਉਹਨਾਂ ਦੇ ਕ੍ਰਾਸ ਹੋਣ ਤੋਂ ਬਾਅਦ ਇਹ ਮੱਖੀ ਚੀਨੀ ਜਿਹੜੀ ਹੈ ਨਾ ਇਹ ਨਸਲ ਵਜੂਦ 'ਚ ਆਈ ਹੈ ਨਾ ਮਾਸ਼ਾਅੱਲਾ। ਹੁਣ ਉਸ ਕੱਕੀ ਦੀ ਇਹ ਬੇਟੀ ਜੇ ਮਤਲਬ ਸਿੰਘ ਭਰਵਾ ਲਿਆ, ਬੜੀ ਇਹਦੀ ਆਰਡਰ ਕੁਆਲਿਟੀ ਹੈ ਮਾਸ਼ਾਅੱਲਾ, ਬਹੁਤ ਸ਼ਾਨਦਾਰ ਪੱਠ ਆ। ਇਹ ਅਨਮੋਲ ਦੀ ਬੇਟੀ ਆ। ਅੱਛਾ ਜੀ। ਤੇ ਇਹਨੇ ਹੁਣ ਦੁੱਧ ਚੰਗਾਇਆ ਚੱਡਾ ਇਹਦਾ ਬਹੁਤ ਸ਼ਾਨਦਾਰ ਹੈ। ਮੈਂ ਤੁਹਾਨੂੰ ਇਹੀ ਪੁੱਛਣ ਲੱਗਾ ਸੀ ਵੀ ਇਹ ਬੱਕਰੀਆਂ ਇਸ ਟਾਈਮ ਕਿਹੜੇ ਵੱਤਰ ਤੇ ਆ? ਹਾਂਜੀ, ਇਹਨਾਂ 'ਚ ਨਾ ਜੀ ਕੁਛ ਐਸੀਆਂ ਹੈ ਨੇ ਜਿਨ੍ਹਾਂ ਨੂੰ ਤਕਰੀਬਨ ਹੋ ਗਿਆ ਕੋਈ 1.5 ਮਹੀਨਾ ਸੂਈਆਂ ਨੂੰ। ਅੱਛਾ, ਬਾਕੀ ਚਰੋਕਲੀਆਂ ਸੂਈਆਂ ਨੇ। ਅੱਛਾ ਹਾਂਜੀ, ਠੀਕ ਹੈ। ਆ ਬੱਕਰੀਆਂ ਕੋਈ ਤੋਂ ਬਾਅਦ ਸੂਣ ਵਾਲੀਆਂ ਵੀ ਨੇ ਵਿੱਚ। ਅੱਛਾ, ਇਹ ਦੇਖ ਲਈਆਂ ਜੇ ਅਸੀਂ ਬਰੀਡਰ ਬੱਕਰੀਆਂ ਇਹ? ਹਾਂਜੀ, ਬਿਲਕੁਲ ਫਾਰਮ ਦੀਆਂ। ਬਿਲਕੁਲ ਇਹ ਜਿਹੜੀਆਂ ਨਾ ਇਹ ਵਿੱਚੋਂ ਕੋਈ ਦਾਦੀਆਂ ਕੋਈ ਪੜਦਾਦੀਆਂ ਐਵੇਂ ਹੀ ਇਦਾਂ ਕਰਕੇ ਬਿਲਕੁਲ ਸਾਰੀ ਰੌਣਕ ਇਹਨਾਂ ਨਾਲ ਲੱਗੀ ਹੋਈ ਆ। ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ। ਇਹਨਾਂ ਬੱਕਰੀਆਂ ਤੋਂ ਬਾਅਦ ਸਾਨੂੰ ਤੁਸੀਂ ਕੀ ਵਿਖਾਓਗੇ ਜੀ? ਸਾਰਾ ਕੀ ਕਹਿੰਦੇ ਹੁੰਦੇ ਉਹ ਤੁਹਾਡੇ ਅੱਗੇ ਥਾਨ ਪਿਆ ਜੀ, ਕੱਚਾ ਸੌਂ ਤੇ ਭਾਵੇਂ ਜਿਹੜਾ ਕੁੜਤਾ ਸੌਂ। ਆਪਾਂ ਤੁਹਾਨੂੰ ਪੱਠਾਂ ਵਿਖਾਉਂਦੇ ਆ ਮਾਸ਼ਾਅੱਲਾ। ਪੱਠਾਂ ਆਪਣੇ ਕੋਲ ਕਮ ਸੇ ਕਮ ਮਤਲਬ ਮੁਖਤਲਿਫ ਏਜ ਵਾਈਜ਼ ਵੇਖਿਆ ਜਾਵੇ ਨਾ ਤੇ ਆਪਣੇ ਕੋਲ 4 ਫਲੌਕਸ ਬਣਦੇ ਨੇ ਕਮ ਸੇ ਕਮ ਜਿਹੜਾ ਨਾ। ਅੱਛਾ ਮਾਸ਼ਾਅੱਲਾ, ਮਤਲਬ ਜਾਨਵਰਾਂ ਦੇ ਅੱਗੜ ਪਿਛੜ। ਫਿਰ ਉਸ ਤੋਂ ਬਾਅਦ ਬੱਕਰੀਆਂ ਵੀ ਅੱਗੇ ਖੜੀਆਂ ਨੇ ਹੋਰ, ਤੇ ਬਰੀਡਰ ਖੜੇ ਨੇ ਇੱਧਰ, ਉਧਰ ਬਰੀਡਰ ਖੜੇ ਨੇ ਮਾਸ਼ਾਅੱਲਾ। ਆਪਣਾ ਸਾਰਾ ਸੈਟਅਪ। ਮੀਆਂ ਸਾਹਿਬ ਅਗਲੇ ਦਿਨ ਇੱਕ ਥਾਂ ਤੇ ਮੈਂ ਗਿਆ ਜੀ, ਹਾਂਜੀ, ਉਹ ਮੁੰਡੇ ਨੇ ਫੁੱਟਾਂ ਲਾਈਆਂ ਜੀ। ਅੱਛਾ ਜੀ। ਤੇ ਉਹ ਫੁੱਟਾਂ ਦਾ ਉਹਨੇ ਲਾਇਆ ਜੀ 2 ਕਿੱਲੇ ਲਾਏ ਜੀ। ਹਾਂਜੀ, ਉਹ ਕਹਿੰਦਾ ਫੁੱਟਾਂ ਫਸਲਾਂ ਥੋੜੇ ਦਿਨਾਂ ਦੀ, ਹਾਂਜੀ, ਪਰ ਉਹਦੀਆਂ ਫੁੱਟਾਂ ਜਾਂਦੀਆਂ ਬਹੁਤੇ ਦਿਨਾਂ ਤੱਕ। ਉਹਨੇ ਕੀਤਾ ਕੀ ਹੋਇਆ, ਹਾਂ, ਉਹਨੇ 2 ਕਨਾਲਾਂ ਲਾ ਕੇ ਨਾ ਫਿਰ 10 ਦਿਨ ਦਾ ਵਿੱਚ ਅੱਗਾ ਪਿੱਛਾ ਕਰਕੇ ਫਿਰ 2 ਕਨਾਲਾਂ ਲਾਈਆਂ। ਅੱਗੜ ਪਿਛੜ ਕਰਕੇ ਉਹਨੇ ਇਦਾਂ ਲਾਈਆਂ ਵੀ ਜਦੋਂ ਪਹਿਲੀ 2 ਕਨਾਲਾਂ ਮੁੱਕੀਆਂ ਅਗਲੀਆਂ ਤਿਆਰ ਹੋ ਗਈਆਂ, ਉਹ ਮੁੱਕੀਆਂ ਅਗਲੀਆਂ। ਫੁੱਟਾਂ ਤੋਂ ਹੀ ਮਾਸ਼ਾਅੱਲਾ ਉਹਨੇ ਸਹੀ ਪੈਸੇ ਕਮਾ ਲਏ। ਬਿਲਕੁਲ, ਵੀ ਉਹਨੇ ਅਕਲ ਨਾ ਬਣਾਏ। ਤੁਸੀਂ ਉਹ ਗੱਲ ਕਰਦੇ ਵੀ ਤੁਹਾਡਾ ਇੱਕ ਪਰਾਗਾ ਹਜੇ ਛੋਟੇ ਬੱਚਿਆਂ ਦਾ, ਹਾਂਜੀ, ਫਿਰ ਅੱਗੇ ਉਸ ਤੋਂ ਵੱਡੇ ਬੱਚੇ। ਸਰ ਤੁਸੀਂ ਇੱਥੋਂ ਝਾਤੀ ਮਾਰੋਗੇ ਰਾਣਾ ਸਾਹਿਬ, ਜ਼ਰਾ ਕੈਮਰਾ ਅੰਦਰ ਇੱਥੋਂ ਦਿਖਾਣਾ ਥੋੜਾ ਜਿਹਾ। ਉਹ ਬਿਲਕੁਲ ਛੋਟੇ ਬੱਚੇ ਨੇ, ਉੱਪਰਾਂ ਜਿਹੜੇ ਨੇ। ਇਹ ਸੁਰੈਸ਼ ਸਾਹਿਬ ਆਪਣੀ ਜਿਹੜੀ ਨਾ ਨਰਸਰੀ ਕਲਾਸ ਆ, ਸਭ ਤੋਂ ਛੋਟੇ ਬੱਚੇ ਨੇ। ਅੱਛਾ ਜੀ। ਅੱਛਾ, ਆਮ ਤੌਰ ਤੇ ਜਿਹੜਾ ਨਾ ਅਗਰ ਜਨਰਲ ਗੱਲ ਕੀਤੀ ਜਾਵੇ ਲੋਕਾਂ ਦੇ ਸਮਝਾਉਣ ਵਾਸਤੇ, ਦੋਸਤਾਂ ਵਾਸਤੇ, ਤੇ ਇਹ ਇਸ ਗੱਲ ਨੂੰ ਮਲੂਜ਼ੇ ਖਾਤਰ ਰੱਖਣਾ ਜਾਣਾ ਚਾਹੀਦਾ ਹੈ ਜੀ ਜੀ ਕਿ ਮੌਸਮੀ ਸ਼ਿੱਦਤ ਜਿਹੜੀ ਹੈ ਨਾ, ਸ਼ਦੀਦ ਗਰਮੀ ਜਾਂ ਸ਼ਦੀਦ ਸਰਦੀ, ਉਹਨਾਂ 2 ਮੌਸਮਾਂ 'ਚ ਬੱਕਰੀਆਂ ਨਾ ਸੂਣ।
ਅੱਛਾ ਉਹ 'ਚ ਹੁੰਦਾ ਕੀ ਹੈ ਕਿ ਜਿਹੜਾ ਬੰਦੇ ਨੂੰ ਫੈਸਿਲਿਟੀ ਨਹੀਂ ਹੈਗੀ, ਸਹੂਲਤ ਨਹੀਂ ਹੈਗੀ, ਉਹਦੇ ਫਾਰਮ 'ਚ ਕੋਈ ਉਸ ਤਰ੍ਹਾਂ ਦੀ ਜਗ੍ਹਾ ਨਹੀਂ ਬਣੀ ਹੈਗੀ, ਨੰਬਰ 1, ਨੰਬਰ 2 ਉਹਨੂੰ ਤਜਰਬਾ ਨਹੀਂ ਹੈਗਾ, ਤੇ ਉਹਦੇ ਨਤੀਜੇ 'ਚੋਂ ਨੁਕਸਾਨ ਕਰ ਪੈਂਦਾ ਫਿਰ। ਅੱਛਾ ਜੀ। ਕਿਉਂਕਿ ਨਾ ਤੇ ਜਾਨਵਰ ਨੇ ਸ਼ਦੀਦ ਗਰਮੀ ਨੂੰ ਬਰਦਾਸ਼ਤ ਕਰਨਾ ਹੈ, ਜਿਵੇਂ ਹੁਣ ਅਵਸਥੇ ਦਿਨ ਨੇ, ਤੇ ਨਾ ਸਰਦੀ ਨੂੰ ਬਰਦਾਸ਼ਤ ਕਰਨਾ ਨਾ। ਅੱਛਾ ਜੀ। ਲੇਕਿਨ ਸਾਡਾ ਥੋੜਾ ਜਿਹਾ ਡਿਫਰੈਂਟ ਗੱਲ ਆ, ਫਾਰਮੂਲਾ ਉਹੀ ਹੈ ਜਿਹੜਾ ਕਿ ਸਾਰੀ ਦੁਨੀਆ ਵਾਸਤੇ ਹੈ ਨਾ। ਇਸ਼ਰਾਤ ਤੋਂ ਅੰਦਰ ਚੱਲ ਜਾ। ਲੇਕਿਨ ਸਾਡੇ ਕੋਲ ਸਹੂਲਤ ਕਿਸੇ ਹੱਦ ਤੱਕ ਅੱਲਾ ਨੇ ਦਿੱਤੀ ਆ। ਦੂਸਰੇ ਨੰਬਰ ਤੇ ਇਹ ਆ ਕਿ ਅਸੀਂ ਕਿਉਂਕਿ ਕੰਮ ਹੀ ਇਹ ਆ, ਹੁਣ ਤਜਰਬਾ ਵੀ ਹੋ ਗਿਆ, ਅਸੀਂ ਇਹਦੇ ਵਿੱਚ ਸਾਡੇ ਕੋਲ ਜਾਨਵਰ ਜ਼ਿਆਦਾ ਤਾਦਾਦ 'ਚ ਨੇ, ਪੂਰਾ ਸਾਲ ਜਿਹੜਾ ਨਾ ਉਹਨਾਂ ਦੀ ਮਤਲਬ ਕ੍ਰਾਸਿੰਗ ਹੁੰਦੀ ਰਹਿੰਦੀ ਆ। ਇਹ ਹੁਣ ਬੱਚੇ ਜਿਹੜੇ ਨੇ ਇਹ ਮਾਸ਼ਾਅੱਲਾ ਸਾਡੀ ਇਹ ਸਕਸੈਸ ਆ ਅੱਲਾ ਦੀ ਸਾਡੇ ਤੇ ਕਰਮਨਵਾਜ਼ੀ ਆ ਕਿ ਜਿਹੜਾ ਹੈ ਇਹਨਾਂ ਦਾ ਮਤਲਬ ਸਰਵਾਈਵਲ ਰੇਟ ਠੀਕ ਆ, ਇਹਨਾਂ ਦਾ ਕੋਈ ਐਸਾ ਡੈਮੇਜ ਨਹੀਂ ਹੋਇਆ, ਕੋਈ ਨੁਕਸਾਨ ਨਹੀਂ ਪਹੁੰਚਿਆ ਨਾ। ਅਦਰਵਾਈਜ਼ ਮੌਸਮੀ ਸ਼ਿੱਦਤ ਦੀ ਵਜ੍ਹਾ ਤੋਂ ਇਹਨਾਂ ਦਾ ਗਰੋਥ ਜਿਹੜੀ ਆ ਥੋੜੀ ਕਮਜ਼ੋਰ ਆ, ਘੱਟ ਆ। ਅੱਛਾ ਜੀ। ਤੇ ਕਿਉਂਕਿ ਬਹੁਤ ਸ਼ਦੀਦ ਗਰਮੀ ਤੇ ਹਵਸ ਦੇ ਦਿਨ ਨੇ। ਹਾਂਜੀ। ਤੇ ਬਾਕੀ ਮਾਸ਼ਾਅੱਲਾ ਇਹਨਾਂ ਦੇ ਸਿਰ ਸਲਾਮਤ ਰਹਿਣ, ਆ ਮਹੀਨਾ ਇੱਕ ਆ ਨਿਕਲਦੇ ਗਏ ਤੇ ਫਿਰ ਇਨਸ਼ਾਅੱਲਾ ਜਿਵੇਂ ਇਸ ਕਮਰੇ 'ਚੋਂ ਇਹਨਾਂ ਨੇ ਬਾਹਰ ਆ ਜਾਣਾ ਨਾਲ ਹੀ, ਤੇ ਨਾਲ ਹੀ ਇਹਨਾਂ ਦੀ ਸਿਹਤ ਵੀ ਬਿਹਤਰੀਨ ਹੁੰਦੀ। ਇਹ ਹੋ ਗਈ ਪਹਿਲੀ ਕਲਾਸ। ਇਹ ਪਹਿਲੀ ਕਲਾਸ ਬਿਲਕੁਲ ਨਰਸਰੀ ਉਧਰ ਇਹ ਮਤਲਬ ਜਿਹੜਾ ਨੇ। ਅੱਛਾ ਜੀ। ਉਸ ਤੋਂ ਅੱਗੇ ਇਹਨਾਂ ਤੋਂ ਬੜੇ ਜਿਹੜੇ ਨੇ ਉਹ ਆ ਨੇ ਜੀ, ਇਹ ਬੱਚੇ ਆ ਗਏ ਜੀ, ਇਹਨਾਂ ਤੋਂ ਬੜੇ ਨੇ। ਇਹ ਤਕਰੀਬਨ ਕਹਿ ਲਓ ਕਿ ਕੋਈ 2-2 2.5 ਮਹੀਨੇ ਦੇ ਹੁੰਦੇ ਨੇ। ਮੌਸਮੀ ਸ਼ਿੱਦਤ ਦੇ ਇਹਨਾਂ ਤੇ ਵੀ ਅਸਰਾਤ ਹੈ ਨੇ, ਲੇਕਿਨ ਅੱਲਾ ਦਾ ਸ਼ੁਕਰ ਆ ਕਿ ਮਾਸ਼ਾਅੱਲਾ ਇਹ ਹੁਣ ਬਿਲਕੁਲ। ਇੱਧਰ ਵੜਿਓ ਜੀ ਕੋਈ ਇੱਕ ਜਣਾ। ਹਾਂਜੀ ਇਹ ਮਤਲਬ ਖਤਰੇ ਦੀ ਤੋਂ ਬਾਹਰ ਨੇ ਨਾ ਇਹ ਹੁਣ। ਇਹਨਾਂ ਦਾ ਜਿਹੜਾ ਨਾ ਉਹ ਇਸ ਤੋਂ ਅੱਗੇ ਇਹਨਾਂ ਨੇ ਮਾਸ਼ਾਅੱਲਾ ਪ੍ਰਵਾਨ ਚੜ੍ਹਨਾ ਹੈ ਤੇ ਬਿਹਤਰੀਨ ਹੁੰਦੇ ਜਾਣਾ ਨਾ। ਇਹਨੂੰ ਹੀ ਕਰ ਬੇਟਾ ਪਛਾਇਆ ਥੋੜੇ ਨੂੰ। ਅੱਛਾ ਮਾਸ਼ਾਅੱਲਾ। ਇਹ ਉਹਨਾਂ ਤੋਂ ਬੜੇ ਆ ਗਏ ਜੀ। ਅੱਛਾ ਇਹ ਇੱਥੇ ਤੱਕ ਇਕੱਠੇ ਹੀ ਆ ਲੈ ਲੀਆਂ ਲੈ ਲੈ? ਹਾਂਜੀ ਇੱਥੇ ਤੱਕ ਇਕੱਠੇ, ਇਸ ਤੋਂ ਅਗਲੀ ਮੰਜ਼ਿਲ ਤੇ ਵੀ ਇਕੱਠੇ ਹੀ ਨੇ। ਅੱਛਾ ਠੀਕ ਹੈ ਜੀ, ਠੀਕ ਹੈ। ਚਲੋ ਇਹ ਸਾਨੂੰ ਇਸ ਤੋਂ ਅਗਲਾ ਦਿਖਾ ਦਿਓ, ਤੀਸਰੀ ਕਲਾਸ। ਹਾਂ ਤੀਸਰੀ ਅੱਗੇ ਆ ਗਈ ਅੱਛਾ ਸਰ। ਠੀਕ। ਅੰਜਮ ਭਾਈ ਇਹ ਏਜ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਆਪਾਂ 2 ਅੱਗੇ ਕੈਟਾਗਰੀਆਂ ਵਿਖਾ ਚੁੱਕੇ ਹਾਂ, ਬਿਲਕੁਲ ਨਰਸਰੀ ਉਹਨਾਂ ਤੋਂ ਥੋੜੇ ਜਿਹੇ ਬੜੀ, ਤੇ ਇਹ ਤੀਸਰੇ ਨੰਬਰ ਤੇ ਬੜੇ ਜਿਹੜੇ ਨੇ ਤੀਸਰੇ ਨੰਬਰ ਵਾਲੇ ਜਾਨਵਰ ਆ ਗਏ। ਇਹਨਾਂ ਵਿੱਚ ਮਤਲਬ ਕੋਈ 3-4 ਪਠੋਰੇ ਨੇ, ਬਾਕੀ ਜ਼ਿਆਦਾ ਫੀਮੇਲਸ ਹੀ ਨੇ ਮਾਸ਼ਾਅੱਲਾ। ਮਾਸ਼ਾਅੱਲਾ। ਤੇ ਇਹ ਮਾਸ਼ਾਅੱਲਾ ਕਿਉਂਕਿ ਗਰਮੀ ਤੋਂ ਪਹਿਲਾਂ ਦੀ ਪੈਦਾਇਸ਼ ਹੈ ਇਹਨਾਂ ਦੀ, ਜਿਹੜੀ ਆ ਹਬਸ ਵਾਲੇ ਦਿਨਾਂ ਤੋਂ। ਹਾਂਜੀ। ਇਹਨਾਂ ਦੀ ਇਹ ਮਹੀਨਾ ਡੇਢ ਤੋਂ ਪਿੱਛੇ ਮਹੀਨਾ ਡੇਢ ਦੇ ਹੈਗੇ ਸੀ ਇਹ। ਹਾਂਜੀ। ਤੇ ਇਸ ਕਰਕੇ ਤੁਸੀਂ ਇਹਨਾਂ ਦੀ ਮਾਸ਼ਾਅੱਲਾ ਚਮਕ ਔਰ ਇਹਨਾਂ ਦੀ ਸਿਹਤ ਵੇਖੋ। ਸੁਣਨ ਵਾਲੇ ਤੇ ਵੇਖਣ ਵਾਲੇ ਦੋਸਤਾਂ ਵਾਸਤੇ ਇਹ ਗੱਲ ਅਸੀਂ ਕਰਦੇ ਪਏ ਸਾਂ ਕਿ ਤੁਹਾਡੇ ਕੋਲ ਜਾਨਵਰ ਅਗਰ ਮਖਸੂਸ ਨੇ, ਤੁਹਾਡਾ ਔਰ ਤੁਹਾਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ, ਔਰ ਤੁਹਾਡੇ ਕੋਲ ਜਗ੍ਹਾ ਦੀ ਸਹੂਲਤ ਵੀ ਉਸ ਤਰ੍ਹਾਂ ਦੀ ਨਹੀਂ ਹੈ, ਤੇ ਫਿਰ ਤੁਸੀਂ ਇਸ ਰਫੜ ਨੂੰ ਨਾ ਪਾਓ ਕਿ ਜਦੋਂ ਬੱਕਰੀ ਬੋਲੀ ਉਦੋਂ ਕਰਾਸ ਕਰਾਤੀ। ਵੈਸੇ ਵੀ ਵੇਖੋ ਇੱਕ ਗਲਤੀ ਜੇ ਮੈਂ ਵੀ ਕਰਦਾ ਨਾ, ਜਿਹੜੀ ਗਲਤ ਆ ਉਹ ਗਲਤੀ ਹੁੰਦੀ ਆ। ਉਹਨੂੰ ਮੈਂ ਆਪਣੇ ਵਸਾਇਲ ਦੇ ਨਾਲ, ਅੱਲਾਹ ਪਾਕ ਦੀ ਅਤਾ ਕੀਤੇ ਹੋਏ ਸਹੂਲਤਾਂ ਦੇ ਨਾਲ ਜਾਂ ਆਪਣੇ ਤਜਰਬੇ ਦੇ ਨਾਲ ਮੈਂ ਉਹਨੂੰ ਕੇਟਰ ਕਰ ਲੈਣਾ ਜਾਂ ਉਹਨੂੰ ਕਵਰ ਕਰ ਲੈਣਾ, ਕੰਟਰੋਲ ਕਰ ਲੈਣਾ, ਤਾਂ ਉਹਦਾ ਮਤਲਬ ਇਹ ਨਹੀਂ ਕਿ ਉਹ ਕੁਤਾਈ ਨਹੀਂ ਗਈ। ਤੁਸੀਂ ਮਿਸਾਲ ਤੌਰ ਹੁਣ ਇਹਨਾਂ ਦਿਨਾਂ 'ਚ ਜਿਹੜੀਆਂ ਬੱਕਰੀਆਂ ਕ੍ਰਾਸ ਹੋਣੀਆਂ ਨੇ ਉਹ ਜਾ ਕੇ ਜਨਵਰੀ 'ਚ ਸੂਣੀਆਂ ਨੇ। ਜਨਵਰੀ ਸ਼ਦੀਦ ਠੰਡ ਦੇ ਦਿਨ ਨੇ, ਤੁਸੀਂ ਇਹਨਾਂ ਦੇ ਇਹ ਮਹੀਨਾ ਮਿਸ ਕਰ ਲਓ, ਨਾ ਕਰਵਾਓ। 15 ਫਰਵਰੀ ਤੋਂ ਬਾਅਦ ਤੁਹਾਡੀਆਂ ਬੱਕਰੀਆਂ ਸੂਣ। ਇਸੇ ਤਰ੍ਹਾਂ ਜਿਹੜੇ ਇਹ ਹਬਸ ਦੇ ਮਹੀਨੇ ਨੇ, 2 ਮਹੀਨੇ ਨੇ, ਇਹਨਾਂ ਦੇ ਵਿੱਚ ਤੁਸੀਂ ਇਸ ਹਿਸਾਬ ਨਾਲ ਬੱਕਰੀ ਕ੍ਰਾਸ ਕਰਾਓਗੇ, ਤੁਹਾਨੂੰ ਇਸ ਗੱਲ ਦਾ ਇਹ ਪੱਕਾ ਜਿਹਾ ਫਾਰਮੂਲਾ ਕਿ ਜੋ ਬੱਕਰੀ ਕ੍ਰਾਸ ਹੋ ਗਈ ਤੇ ਅੱਲਾ ਦੀ ਕਰਮਨਵਾਜ਼ੀ ਨਾਲ ਜੇ ਕਨਸੀਵ ਕਰ ਗਈ ਰਹਿ ਗਈ ਤਾਂ ਉਹਨੇ 5 ਮਹੀਨਿਆਂ ਬਾਅਦ ਸੂ ਪੈਣਾ। ਤੇ ਤੁਸੀਂ ਉਹ ਹਿਸਾਬ ਕਰਕੇ ਵੇਖ ਲਓ ਵੀ ਕਿਆ ਕਿਤੇ ਇਹ ਬਿਲਕੁਲ ਸੌਣ ਭਾਦੋਂ ਦਿਨਾਂ 'ਚ ਹਬਸ ਵਾਲੇ ਦਿਨਾਂ 'ਚ ਇਤਨੀ ਸੂ ਰਹੀ, ਫਿਰ ਉਹਨਾਂ ਦਿਨਾਂ 'ਚ ਤੁਸੀਂ ਨਾ ਕਰਾਓ। ਕਿਉਂਕਿ ਹਰ ਬੰਦਾ ਜਿਹੜਾ ਵਾ ਉਹ ਮੌਸਮੀ ਸ਼ਿੱਦਤ ਦੇ ਹਵਾਲੇ ਨਾਲ ਨਾ ਕੋਈ ਉਵੇਂ ਦੇ ਵਸਾਇਲ ਹੁੰਦੇ ਨੇ ਤੇ ਨਾ ਉਵੇਂ ਦਾ ਤਜਰਬਾ ਹੁੰਦਾ, ਫਿਰ ਜਾਨਵਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੁੰਦਾ ਕਿ ਤੁਹਾਡੀ ਜਿਹੜੀ ਆ ਇਹ ਛੋਟੀ ਕਲਾਸ ਹੈ ਜੇ ਇਹ ਬਿਲਕੁਲ ਫੁੱਲਾਂ ਤਰ੍ਹਾਂ ਹੁੰਦੀ ਹੈ, ਇਹ ਜ਼ਾਇਆ ਨਾ ਹੋ ਜਾਵੇ ਨਾ। ਬਹਰਹਾਲ ਗੱਲ ਆਪਾਂ ਕਰਦੇ ਪਏ ਹਾਂ ਵੀ ਆ ਆਪਣੇ ਤੀਸਰੀ ਆ ਗਈ ਜਿਹੜੀ ਇਹ ਵੈਰਾਈਟੀ ਏਜ ਵਾਈਜ਼ ਤੀਸਰੀ ਕਿਸਮ ਆ ਗਈ ਮਾਸ਼ਾਅੱਲਾ। ਇਸ ਤੋਂ ਅੱਗੇ ਚੌਥੀ ਉਧਰ ਆ ਗਈ ਸ਼ਦਾਦਾ ਹੈ, ਇਹ ਚੌਥੀ ਆ ਗਈ ਸਰ ਜੀ। ਲਓ ਜੀ ਨਾਲ ਹੀ ਚੌਥੀ ਹੈ। ਇਹਦੇ ਵਿੱਚ ਇੱਕ ਪੱਠ ਵਿੱਚ ਫਿਰਦੀ ਨਹੀਂ ਆ, ਉਹਨੂੰ ਪਰਾਂ ਕੱਢ ਦੇ। ਬੱਕਰੀਆਂ ਦਾ ਸਕੂਲ ਆ ਜੀ, ਚੌਥੀ ਜਮਾਤ 'ਚ ਆ ਗਏ ਅਸੀਂ। ਹਾਂਜੀ ਆਪੋ ਆਪ ਵੇਖੋ ਇਹ ਉਹਨਾਂ ਤੋਂ ਬੜੇ ਨੇ ਜੀ। ਅੱਛਾ ਮਾਸ਼ਾਅੱਲਾ। ਹਾਂਜੀ ਇੱਥੇ ਫੀਮੇਲਸ ਹੀ ਨੇ ਜੀ। ਇਹ ਹੁਣ ਕੋਈ 5-5 6-6 ਮਹੀਨੇ ਇਹਨਾਂ ਦੀ ਉਮਰ ਹੈ। ਅੱਛਾ ਇੱਥੇ ਵੱਖਰੇ ਹੋ ਗਏ ਇੱਥੇ ਆ ਕੇ। ਹਾਂਜੀ ਬੱਕਰੀਆਂ ਵੱਖਰੀਆਂ, ਬੱਕਰੇ ਵੱਖਰੇ। ਹਾਂਜੀ ਮਾਸ਼ਾਅੱਲਾ ਠੀਕ ਹੈ। ਇਹਨਾਂ ਦੀ ਉਮਰ ਕਿੰਨੀ ਹੈ? ਇਹ 6-6 ਮਹੀਨੇ ਤੇ ਹੈ ਨਾ ਜੀ। ਇਹਨਾਂ ਦੀ ਏਜ ਕੁਝ ਅਰਾਊਂਡ 6 ਮਹੀਨੇ। ਠੀਕ ਹੈ। ਥੋੜੇ ਜਿਹੇ ਵਾਧੇ ਘਾਟੇ ਦੇ ਨਾਲ। ਹਾਂ ਹਾਂਜੀ ਬਾਕੀ ਡੇਟ ਸਾਡੇ ਕੋਲ ਲਿਖੀ ਹੁੰਦੀ ਹੈ ਜੀ। ਅਸੀਂ ਮਤਲਬ ਉਹ
ਇੱਕ ਇਹ ਤੇ ਅਪਰੋਕਸੀਮੇਟ ਗੱਲ ਹੁੰਦੀ ਨਾ ਮਾਸ਼ਾਅੱਲਾ ਇੰਨੇ ਜਾਨਵਰਾਂ ਦੀ, ਹਾਂ ਉਹ ਫਿਰ ਹਰ ਗੱਲ ਦੀ ਕਾਪੀ ਫੜ ਕੇ ਨਹੀਂ ਬੈਠਾ ਜਾਂਦਾ ਮੌਕੇ ਤੇ। ਹਾਂਜੀ ਔਰ ਫਿਰ ਸੂਆ ਜਦੋਂ ਪੈਂਦਾ ਹੈ ਤੇ ਪੂਰੇ ਸੂਬੇ ਦੇ ਵਿੱਚ ਵੀ ਆਪਸ ਵਿੱਚ ਮਹੀਨੇ ਡੇਢ ਦਾ ਫਰਕ ਜਾਨਵਰਾਂ ਦਾ ਹੁੰਦਾ ਹੈ। ਕੋਈ ਅੱਜ ਸੂਆ, ਕੋਈ ਜਿਹੜਾ ਵਾ ਨਾ ਉਹ ਕੋਈ ਡੇਢ ਮਹੀਨੇ ਬਾਅਦ ਆਖਰੀ ਬੱਕਰੀ ਸੂਈ ਹੈ। ਇੰਨਾ ਕੁ ਫਰਕ ਵਿੱਚ ਵੈਸੇ ਵੀ ਆ ਜਾਂਦਾ ਨਾ। ਇਸ ਤੋਂ ਅਗਲੀ ਜਮਾਤ ਇਸ ਤੋਂ ਅਗਲੀ ਉਹ ਪਿੱਛੇ ਖੜੀ ਜੀ, ਇਹ ਆ ਗਈ ਜੀ 5ਵੇਂ ਥਾਂ ਤੇ, ਜਿਹੜੇ ਏਜ ਵਾਈਜ਼ 5ਵੀਂ ਆਪਣੇ ਕੋਲ ਕਲਾਸ ਆ ਗਈ ਨਾ। ਠੀਕ ਹੈ ਜੀ, ਇਹ ਆ ਗਈ ਸਰ। ਤੇ ਮੈਂ ਅੱਗੇ ਤੁਹਾਨੂੰ ਇਹ ਦੱਸਿਆ ਸੀ ਕਿ ਮਤਲਬ 5ਵੇਂ ਨੰਬਰ ਤੱਕ ਦੀਆਂ ਸਾਡੇ ਜਿਹੜੇ ਜਾਨਵਰ ਨੇ ਨਾ, ਨਰਸਰੀ ਤੋਂ ਸ਼ੁਰੂ ਹੋ ਕੇ 5ਵੇਂ ਨੰਬਰ ਤੱਕ ਏਜ ਵਾਈਜ਼ ਉਹ ਅਲਹਮਦੁਲਿਲਾ ਖੀਰੇ ਹੀ ਨੇ ਮਾਸ਼ਾਅੱਲਾ। ਇਹਨਾਂ 'ਚ ਤੁਸੀਂ ਬਿਲਕੁਲ ਜਿਹਨੂੰ ਚਾਹੋ ਫੜ ਕੇ ਚੈੱਕ ਕਰ ਸਕਦੇ ਵੀ ਕੋਈ ਦੋਂਦਾ ਤਾਂ ਨਹੀਂ ਵਿੱਚ। ਠੀਕ ਹੋ ਗਿਆ। ਫਿਰ ਅੱਗੇ ਆ ਜਾਂਦੀ ਹੈ 6ਵੀਂ ਕੈਟਾਗਰੀ। ਉਸ 6ਵੀਂ ਕੈਟਾਗਰੀ ਦੇ ਵਿੱਚ ਸਾਡੇ ਜਿਹੜੇ ਆ ਨਾ ਕੋਈ 50% ਦੋਂਦੇ ਹੋ ਚੁੱਕੇ ਨੇ। ਕੋਈ ਵਿੱਚ ਖੀਰੇ ਵੀ ਨੇ ਕੁਛ, ਤੇ ਕੋਈ ਵਿੱਚੋਂ ਕੋਈ ਇੱਕਾ ਦੁੱਕਾ, ਕੋਈ 2-4 ਦਾਣੇ 5 ਸਾਡੇ ਚੌਗੀਆਂ ਵੀ ਹੋ ਚੁੱਕੀਆਂ। ਉਹ ਵੀ ਹੈ, ਉਹ ਇਹਨਾਂ ਤੋਂ ਬਾਅਦ ਨੇ। ਅੱਛਾ, ਉਹ ਵੀ ਦੇਖਦੇ ਆ। ਉਹ ਚੂੰਕਿ ਮਾਸ਼ਾਅੱਲਾ ਹੁਣ ਅਡਾਰ ਹੋ ਚੁੱਕੀਆਂ ਨੇ, ਉਹਨਾਂ ਨੂੰ ਬੱਕਰੀਆਂ ਦੀ ਸੱਟ ਚੋਟ ਦਾ ਖਤਰਾ ਨਹੀਂ। ਉਹਨਾਂ ਦਾ ਵੱਖਰਾ ਕੇਬਨ ਨਹੀਂ ਅਸੀਂ ਰੱਖਿਆ। ਉਹ ਇੱਥੇ ਤੁਹਾਨੂੰ ਫੜ ਵਿਖਾਵਾਂਗੇ, ਬੜੀਆਂ ਖੂਬਸੂਰਤ ਪੱਠਾਂ ਨੇ ਮਾਸ਼ਾਅੱਲਾ। ਇਹ ਸਾਰੀ ਇਹ ਉਹਨੇ ਫੀਮੇਲਸ ਨੇ ਜੀ, ਇਹਨਾਂ 'ਚ ਨਰ ਕੋਈ ਨਹੀਂਗਾ। ਜਦੋਂ 5-6 ਮਹੀਨੇ ਤੱਕ ਆ ਗਿਆ ਨਾ ਜੀ ਬੱਚਾ, ਸਾਡਾ 5 ਮਹੀਨੇ ਤੱਕ ਤੋਂ ਬਾਅਦ ਇਹ ਹੁੰਦਾ ਹੈ ਕਿ ਜਿਹੜੇ ਅਸੀਂ ਬੱਚੇ ਸੇਲ ਕਰਤੇ ਜਿਹੜੇ ਅਸੀਂ ਆਪਣੇ ਲਈ ਰੱਖੇ ਨੇ, ਜਾਂ ਵੈਸੇ ਭਾਵੇਂ ਕੋਈ ਜੇ ਸੇਲ ਦਾ ਨਜ਼ਰੀਆ ਹੈ ਵੀ ਆ, ਤੇ ਉਹ ਜ਼ਾਫੀ ਨੂੰ ਫਿਰ ਅਸੀਂ ਪੱਠਾਂ 'ਚ ਰਹਿਣ ਦੇਣੇ, ਉਹ ਪਰਾਂ ਕੱਢ ਦਿੱਤੇ ਨਾ। ਅੱਛਾ, ਤੁਸੀਂ ਪਰਾਂ ਬਰੀਡਰਾਂ ਵਾਲੇ ਖਾਨੇ 'ਚ ਜਦੋਂ ਆਪਾਂ ਐਂ ਨੂੰ ਆਏ, ਅਨਮੋਲ ਤੋਂ ਅੱਗੇ ਆਏ ਵਿਚਲੇ ਕੇਬਨ 'ਚ, ਤੇ ਉਸ ਤੋਂ ਐਂਡ ਵਾਲਾ ਜਿਹੜਾ ਕੇਬਨ ਸੀ ਜਿੱਥੋਂ ਆਪਾਂ ਬੱਕਰੀਆਂ ਵਾਲੇ ਬਣੇ ਆ ਗਏ, ਉੱਥੇ ਤੁਸੀਂ ਵੇਖਣਾ ਪਠੋਰੇ ਫੇਰਦੇ ਸੀ। ਉਹ ਇਹਨਾਂ ਦੇ ਹਾਣੀ, ਇਹਨਾਂ ਦੇ ਨਾਲ ਦੇ ਉਹ ਪਠੋਰੇ ਉੱਥੇ ਕੱਢੇ ਹੋਏ ਨੇ ਨਾ। ਅੱਛਾ ਜੀ, ਹੁਣ ਅਸੀਂ 5ਵੀਂ ਜਮਾਤ 'ਚ ਇਸ ਟਾਈਮ ਦੇਖ ਰਹੇ ਹਾਂ, ਤੇ ਤੁਸੀਂ ਸਾਨੂੰ ਨਾ ਜੀ ਤਸੱਲੀ ਕਰਾਓ, ਆ ਜਿਹੜੀ ਬੱਕਰੀ ਆ, ਜੇ ਤੇ ਹੱਥ ਰੱਖਿਆ ਇਹਨੂੰ ਫੜ ਕੇ, ਇਹਦਾ ਮੂੰਹ ਅੱਡ ਕੇ ਤੇ ਉਧਰ ਕੈਮਰੇ ਵੱਲ ਦਿਖਾਈ ਵੀ ਇਹ ਖੀਰੀ ਆ। ਇਹ ਖੀਰੀ ਨਹੀਂ, ਫਿਰ ਮੈਂ ਇੱਕ ਗੱਲ ਪੁੱਛਣੀ। ਹਾਂਜੀ, ਖੀਰੀ ਆ ਜੀ। ਅੱਛਾ, ਕੱਚੀ ਖੀਰੀ ਹੈ। ਹੋਰ ਵੀ ਕੋਈ ਵਿਖਾ ਦੇ। ਅੱਛਾ, ਹੋਰ ਇੱਕ ਹੋਰ ਦਿਖਾ ਦੇ, ਆਹ ਦਿਖਾ ਦੇ। ਨਹੀਂ, ਵੱਡੀਆਂ ਚੋਂ ਅੱਛਾ, ਗੱਲ ਇਹ ਪੁੱਛਣੀ ਸੀ ਮੀਆਂ ਸਾਹਿਬ ਵੀ ਤੁਸੀਂ ਪਹਿਲੀ ਦਿਖਾਈ, ਦੂਸਰੀ ਜਮਾਤ ਦਿਖਾਈ, ਤੀਸਰੀ, ਚੌਥੀ, ਹੁਣ 5ਵੀਂ ਤੇ ਆਏ ਆ। ਇਹਨਾਂ ਨਾਲ ਵਰਤਾਰੇ 'ਚ, ਇਹਨਾਂ 'ਚ ਵਰਤਾਰੇ 'ਚ ਫਰਕ ਆ ਕੇ ਕਿੱਥੋਂ ਆਂਦਾ? ਇੱਥੇ ਆ ਕੇ ਤੁਸੀਂ ਕੋਈ ਵੱਖਰਾ ਮਸਾਲਾ ਖਵਾਉਂਦੇ ਆ, ਨਿੱਕਿਆਂ ਹੁੰਦਿਆਂ ਨੂੰ ਸ਼ੁਰੂ ਕਰ ਦਿੰਦੇ ਆ, ਜਾਂ ਉਹ ਇੱਕੋ ਖੁਰਾਕ ਤਿਆਰ ਹੈ? ਨਹੀਂ, ਅਸੀਂ ਜਿਹੜਾ ਨਾ ਜੀ ਸ਼ੁਰੂ ਤੇ ਬਿਲਕੁਲ ਛੋਟੇ ਹੁੰਦਿਆਂ ਨੂੰ ਹੀ ਕਰ ਦਿੰਦੇ ਆ। ਅੱਛਾ, ਵਰਤਾਰੇ 'ਚ ਫਰਕ ਇਹ ਹੋਈ ਆ ਕਿ ਇਹਨਾਂ ਦੀ ਡਿਵਰਮਿੰਗ ਹੋਣੀ ਚਾਹੀਦੀ ਆ, ਹਰ ਮੈਕਸਿਮਮ 3 ਮਹੀਨੇ ਤੋਂ ਅੱਗੇ ਨਹੀਂ ਕੰਮ ਜਾਣਾ ਚਾਹੀਦਾ। ਜਦੋਂ ਬੱਚਾ 1 ਮਹੀਨੇ ਦਾ ਹੋ ਜਾਵੇ, ਉਦੋਂ ਪਹਿਲੀ ਡਿਵਰਮਿੰਗ ਕਰ ਦੇਣੀ ਚਾਹੀਦੀ ਆ। ਫਿਰ ਉਹਦੀ ਬੂਸਟਰ ਡੋਜ਼ ਲੱਗਣੀ ਚਾਹੀਦੀ ਆ। ਡਿਵਰਮਿੰਗ ਜਾਨਵਰ ਦੀ ਹੁੰਦੀ ਰਵੇ, ਫਿਰ ਉਹਨੂੰ ਬੈਰੂਨੀ ਡਿਵਰਮਿੰਗ ਕਹਿ ਲਓ, ਜਿਵੇਂ ਆਈਵਰਮੈਕਟਨ ਇੰਜੈਕਸ਼ਨ ਆ ਉਹ ਲੱਗਦਾ ਰਵੇ, ਤੇ ਨਾਲ ਉਹਨੂੰ ਜਿਹੜਾ ਵਾ ਉਹ 8-10 ਦਿਨਾਂ ਦੇ ਨੂੰ ਹੀ ਕਾਫ ਸਟਾਰਟਰ ਸ਼ੁਰੂ ਹੋ ਜੇ, ਤੇ ਦੁੱਧ ਬੱਕਰੀ ਦਾ ਉਹਨੂੰ ਮਿਲਦਾ ਰਵੇ ਕਮ ਸੇ ਕਮ ਕੋਈ 2-2.5 ਮਹੀਨੇ ਤੱਕ, 3 ਮਹੀਨੇ ਤੱਕ। ਤੇ ਬਾਡੀ weight ਦੇ ਹਿਸਾਬ ਨਾਲ ਹੀ ਦੁੱਧ ਭਾਵੇਂ ਪਿਲਾਇਆ ਜਾਵੇ, ਉਹਨੂੰ ਜ਼ਿਆਦਾ ਨਾ ਪਿਲਾਇਆ ਜਾਵੇ। 10% ਬਾਡੀ weight ਦਾ ਜਿਹੜਾ ਉਹਨੂੰ ਪਿਲਾਉਣਾ ਜਾਨਵਰ ਨੂੰ। ਤੇ ਫਿਰ ਇਹ ਚੀਜ਼ਾਂ ਜਿਹੜੀਆਂ ਨਾ ਅਲਹਮਦੁਲਿਲਾ ਇਸ ਤਰ੍ਹਾਂ ਕਰਦਿਆਂ ਤੁਹਾਡੇ ਕੋਲ ਇੱਕ ਜਿਹੜਾ ਨਾ ਉਹ ਨਿਚੋੜ ਨਿਕਲਦਾ। ਅੱਛਾ, ਇਹ 5ਵੇਂ ਨੰਬਰ ਦੀਆਂ ਪੱਠਾਂ ਇਹ? ਹਾਂਜੀ। ਇਹ 5ਵੇਂ ਨੰਬਰ ਦੇ ਬੱਕਰੇ ਕਿੱਧਰ ਆ? 5ਵੇਂ ਨੰਬਰ ਦੇ ਬੱਕਰੇ ਜ਼ਿਆਦਾਤਰ 80% ਸੇਲ ਹੋ ਚੁੱਕੇ ਨੇ, 90%। ਤੇ ਜਿਹੜੇ ਕੁਝ ਹੈ ਉਹ ਕੋਈ ਜਿਹੜੇ ਅਸੀਂ ਆਪਣੇ ਲਈ ਰੱਖਿਆ ਬਰੀਡਰ ਤੌਰ ਤੇ, ਉਹ ਉੱਥੇ ਮੌਜੂਦ ਨੇ ਪਰਲੇ ਬੰਨੇ। ਚਲੋ, ਉਹਨਾਂ ਨੂੰ ਨਿਗਾਹ ਮਰਾ ਕੇ ਫਿਰ ਸਾਨੂੰ 6ਵੇਂ ਨੰਬਰ ਵਾਲੇ ਦਿਖਾ ਦਿਓ। ਹਾਂ, ਇਹ ਵੇਖੋ ਜੀ, ਜਿਵੇਂ ਤੁਹਾਨੂੰ ਅੱਗੇ ਅਸੀਂ ਵਿਖਾ ਕੇ ਆਏ ਨਾ ਪੱਠਾਂ ਉੱਥੇ 5ਵੇਂ ਨੰਬਰ ਵਾਲੀਆਂ। ਹਾਂਜੀ, ਇਹ ਉਹਨਾਂ ਦੇ ਨਾਲ ਦੇ ਨਰ ਨੇ। ਅੱਛਾ, ਮਾਸ਼ਾਅੱਲਾ। ਆ ਵਿੱਚ ਇੱਕ ਜਿਹੜਾ 4ਥੇ ਨੰਬਰ ਵਾਲੀਆਂ ਵਿਖਾਈਆਂ, ਉਹਨਾਂ ਦੇ ਨਾਲ ਦਾ ਵੀ ਬੈਠਾ ਹੈ। ਅੱਛਾ ਅੱਛਾ। ਇਸੇ ਤਰ੍ਹਾਂ ਉਧਰ ਇੱਕ ਬੱਚਾ ਹੋਏਗਾ, ਉਹ ਤੁਹਾਨੂੰ ਵਿਖਾਵਾਂਗੇ, ਉਹ ਵੀ 4ਥੇ ਨੰਬਰ ਵਾਲੀਆਂ ਨਾਲ ਦਾ ਨਾ। ਹਾਂਜੀ ਹਾਂਜੀ। ਇਹ ਬੱਚਾ ਜਿਹੜੇ ਇਸ ਮਸਲ ਕੋਈ ਕੁਰਬਾਨੀ ਵਾਲਾ ਵੀ, ਅਸੀਂ ਕੁਰਬਾਨੀ ਵੀ ਕਰਨੀ ਹੈ ਜ਼ਾਹਰ, ਕੋਈ ਨਾ ਕੋਈ ਹੁੰਦਾ ਨਾ, ਜਿਵੇਂ ਇਹ ਜਾਨਵਰ ਆ। ਹਾਂਜੀ ਹਾਂਜੀ। ਤੇ ਇਹ ਵੀ ਮਤਲਬ ਇਹ 4ਥੇ ਨੰਬਰ ਵਾਲੀਆਂ ਨਾਲ ਦਾ। ਇਹ ਹੋ ਗਿਆ, ਇਹ ਵੀ 4ਥੇ ਨੰਬਰ ਵਾਲੀਆਂ ਦਾ। 2 ਜਿਹੜੇ ਤੁਹਾਨੂੰ ਵਿਖਾਏ ਨੇ, ਇੱਕ ਆ ਵਿਖਾਇਆ, ਇੱਕ ਆ ਪਰਾਂ ਨੂੰ ਜਾ ਰਿਹਾ। ਆ ਬੱਚਾ ਕਿੱਧਰ ਗਿਆ? ਉਹ ਆ ਖੜਾ, ਇਹ ਨਾਲ ਆ ਰਹਿਣਾ ਸਾਹਿਬ ਥੱਲੇ। ਇਹ ਉਹ ਜਿਹੜਾ ਤੁਹਾਨੂੰ 5ਵੀਂ ਕਲਾਸ ਵਿਖਾਈ ਹੈ ਨਾ, ਇਹ ਉਸ ਦੇ ਹਮ ਉਮਰ ਉਹਨਾਂ ਦੇ ਨਾਲ ਦੇ ਬੱਚੇ ਨੇ। ਹਾਂ, ਇਹਨਾਂ ਦਾ ਮਾਸ਼ਾਅੱਲਾ ਰੋਬ ਪੱਠਾਂ ਨਾਲੋਂ ਵੀ ਬਹੁਤਾ। ਉਹ ਲਾਲ ਰੰਗ ਦਾ ਬੱਕਰਾ ਗਾਂ ਲਿਆਈ, ਆ ਲਾ। ਹਾਂ, ਇਹਨੂੰ ਤੋੜ ਕੇ ਦਿਖਾਇਓ ਜੀ ਗਾਂ। ਇਹ ਬੇਟਾ ਇਹ ਉਹਨਾਂ 5ਵੇਂ ਨੰਬਰ ਵਾਲੀਆਂ ਨਾਲ ਦਾ ਹੈ ਕਿ 6ਵੇਂ ਨੰਬਰ ਜਿਹੜੀ ਆਪਾਂ ਜੇ ਵਿਖਾਉਣੀ ਕਲਾਸ ਉਸ ਨਾਲ ਦਾ ਹੈ? ਸ਼ਹਜ਼ਾਦ ਤੈਨੂੰ ਪੁੱਛ ਰਿਹਾ, ਇਹ ਉਸ ਪੱਠਾਂ ਨਾਲ ਦਾ ਕਿ ਜਿਹੜੀਆਂ ਜੇ ਬਾਹਰ ਫਿਰਦੀਆਂ ਦੋਨੀਆਂ ਉਹਨਾਂ ਨਾਲ ਦਾ? ਕਿਹੜੀਆਂ ਨਾਲ ਦਾ? 5ਵੇਂ ਨੰਬਰ। ਇਹ ਵੇਖਾਂ ਦੋਂਦਾ ਤੇ ਨਹੀਂ ਨਾ ਹੋਇਆ ਜੇ? ਹਾਂ, ਵਿਖਾ ਦੇਣਾ, ਤਾਂ ਕਿ ਮੈਂ ਸਿਰਫ ਜਾਣ ਕੇ ਕਹਿ ਰਿਹਾ, ਮੈਂ ਕਿ ਤਾਂ ਕਿ ਦਿਖਾ ਦੇ ਨਾ। ਦਿਖਾ ਦੇ, ਆ ਵੇਖੋ, ਇਹਦਾ ਕੱਚਾ ਖੀਰਾ ਜੀ। ਲਓ ਜੀ, ਇਹ ਮਾਸ਼ਾਅੱਲਾ 5ਵੇਂ ਨੰਬਰ ਵਾਲੀ ਪੱਠਾਂ ਦੇ ਨਾਲ ਦਾ ਬੱਕਰਾ। ਮਾਸ਼ਾਅੱਲਾ, ਇਹਨਾਂ ਤੇ ਰੋਬ ਬਹੁਤ ਆ, ਕਿਉਂ? ਨਾਰ ਤਾਂ ਫਿਰ ਨਾਰ ਨੇ। ਹਾਂ, ਤੇ ਆ ਮੂੰਹ ਚੋਂ ਕੱਚਾ ਖੀਰਾ। ਅੱਛਾ ਜੀ, ਹੁਣ ਸਾਨੂੰ 6ਵੇਂ ਨੰਬਰ ਵਾਲੇ ਦਿਖਾਓ ਜੀ। ਅੱਛਾ, ਮਾਸ਼ਾਅੱਲਾ। ਇਜਾਜ਼ ਸਾਹਿਬ। ਹਾਂਜੀ, ਛੱਡ ਦੇ ਸਿਗਰਟ। ਇਹ ਕਿਹੜੀ ਥਾਂ ਤੋਂ?
ਮੌਜ਼ਾ ਚੱਕੋ ਮੌਜ਼ਾ ਚੱਕੋ ਕਾ ਤੋਂ ਜੀ ਜ਼ਿਲ੍ਹਾ ਭਾਵਲ ਨਗਰ ਤੁਸੀਂ ਮਾਸ਼ਾਅੱਲਾ ਸ਼ੌਕ ਕੀਤਾ ਹੈ ਜੀ ਬੜਾ ਜੀ ਬਚਪਨ ਦਾ ਸ਼ੌਕ ਹੈ ਤੇ ਹੁਣ ਮਾਸ਼ਾਅੱਲਾ ਪ੍ਰਮੋਟ ਕੀਤਾ ਜੀ। ਮਾਸ਼ਾਅੱਲਾ ਇਹ ਮੌਜ਼ਾ ਚੱਕੋ ਕਾ ਕਿਹੜੇ ਜਾਂਦਾ ਜੀ ਕਿਹੜੀ ਇਹ ਮੌਜ਼ਾ ਚੱਕੋ ਕਾ ਜੀ ਮਿੰਚਨਾਬਾਦ ਤੋਂ ਮਗਰਬ ਵਾਲੀ ਸਾਈਡ ਤੇ ਕੋਈ 12 ਕਿਲੋਮੀਟਰ ਅੱਛਾ ਜੀ ਤੇ ਬਾਵਲ ਨਗਰ ਤੋਂ ਇਹ ਹੈ ਮਸ਼ਰਕ ਵਾਲੀ ਸਾਈਡ ਤੇ ਤਕਰੀਬਨ 30 ਕਿਲੋਮੀਟਰ। ਅੱਛਾ ਉੱਥੇ ਹਾਂਜੀ ਪਾਕ ਪਤਨ ਵੀ ਮੌਜ਼ਾ ਚੱਕੋ ਕਾ ਤੋਂ 30 ਕਿਲੋਮੀਟਰ ਸ਼ੁਮਾਲ ਵਾਲੀ ਸਾਈਡ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਤੇ ਕਿੱਦਾਂ ਸਹੀ ਜਾ ਰਿਹਾ ਸ਼ੌਕ ਜੀ ਬੜਾ ਜੀ ਮਾਸ਼ਾਅੱਲਾ ਬੜੇ ਐਕਸਪੀਰੀਅੰਸ ਤਜਰਬਾਕਾਰ ਪੁਰਾਣੇ ਸ਼ੌਕੀਨ ਵਾਹ ਜ਼ਿਮੀਦਾਰ ਵੀ ਨੇ ਪੁਰਾਣਾ ਜੀ ਰੱਖਾ ਹੀ ਪੜੇ ਕਾਫੀ ਅਰਸਾ ਪਹਿਲੇ ਕੁਛ ਵਿੱਚੋਂ ਬ੍ਰੇਕ ਕੀਤੀ ਹੁਣ ਦੁਬਾਰਾ ਫਿਰ ਸਟਾਰਟ ਚਾਰ ਕਿੰਨੇ ਕੁ ਜਾਨਵਰ ਰੱਖੇ ਹੋਏ ਨੇ ਜੀ 40 40 45 ਚਲੋ ਕਦੀ ਅੱਲਾ ਨੇ ਚਾਹਿਆ ਜੀ ਤੇ ਉਹ ਵਿਖਾਵਾਂਗੇ ਜਾ ਸਾਹਿਬ ਦੇ ਜਾਨਵਰ ਜੀ ਬਿਲਕੁਲ ਆਓ ਜੀ ਦਬੋ ਬਟਨ ਲਿਆਓ ਉਰ ਲਿਆਓ ਇੱਥੇ ਇਹ ਜੀ 6 ਇਸੇ ਤਰ੍ਹਾਂ ਸਲੀਮ ਹਾਂ ਜੀ ਇਹ ਹੁਣ ਜਿਹੜੇ ਏਜ ਵਾਈਜ਼ 6ਵੇਂ ਨੰਬਰ ਵਾਲੀਆਂ ਪੱਠਾਂ ਨਾ ਜੀ ਅੱਛਾ ਉਹ ਮਾਸ਼ਾਅੱਲਾ ਇਹ ਵੇਖੋ ਯਾ ਦੋਨ ਦੇ ਦੰਦ ਭੰਨੇ ਆ ਹੁਣ ਕੱਢੇਗੀ ਆ ਦੰਦ ਹੁਣ ਭੰਨੇ ਜੀ ਇਹ ਦੋਨ ਵੇਖੋ ਦੇ ਇਹ ਵੇਖੋ ਰਣ ਸਾਹਿਬ ਹੁਣ ਇਹ ਕੱਢੇਗੀ ਨਾ ਹਾਂ ਮਾਸ਼ਾਅੱਲਾ ਇਸ ਇਹ ਵਜੂਦ ਵੇਖੋ ਇਹਨੇ ਕੱਢ ਲਏ ਨੇ ਇਹਦੇ ਨਾਲ ਦੀ ਆ ਹਾਂ ਹਾਂ ਯਾਨੀ ਕਿ ਸਕੀਆਂ ਭੈਣਾਂ ਨਹੀਂ ਆ ਵੈਸੇ ਵੀ ਇਹਦੇ ਇਸ ਫਲੌਕ ਦੇ ਨਾਲ ਦੀ ਆ ਜੇ ਹੋਰ ਫੜੋ। ਇੱਥੇ ਆ ਕੇ ਪੱਠਾਂ ਦੋਂਦੀਆਂ ਹੋਣ ਨਾ ਜੀ ਹੋਰ ਫੜੋ ਤਾਂ ਹੋਰ ਫਿਰ ਕਾਮਯਾਬ ਆ ਬੰਦਾ ਇਸ ਕੱਦ ਬੋਤੇ ਚ ਆ ਕੇ ਬੋਲ ਭਾਈ ਇਹ ਵੀ ਇਹਨਾਂ ਦੇ ਨਾਲ ਦੀ ਹੈ ਜੀ ਅੱਛਾ ਇਹ ਵੀ 6 ਨੰਬਰ ਦੀ ਹਾਂਜੀ ਆ ਵੇਖੋ ਹਾਂਜੀ ਦੋਨ ਦੀ ਆ ਦਿਖਾਓ ਜੀ ਇਹ ਚੌਕ ਦਾ ਦੰਦ ਕੱਢ ਆਈ ਹੈ ਜੀ ਲੇਕਿਨ ਇਹਦੀ ਹਾਈਟ ਲੈਂਥ ਵੇਖੋ ਜੀ ਐਡੀ ਬੱਕਰੀ ਨਹੀਂ ਕੋਈ ਹੈਗੀ ਆ ਤੁਸੀਂ ਛੱਡੋ ਨਾ ਇਹਨੂੰ ਆ ਵੇਖੋ ਮੈਂ ਤੁਹਾਨੂੰ ਦੱਸਾਂ ਵਿੱਚ ਕੋਈ ਦਾਣੇ ਚੌਕ 'ਚ ਆ ਗਏ ਨੇ 6ਵੇਂ ਨੰਬਰ ਵਾਲੇ 6ਵੇਂ ਨੰਬਰ ਵਾਲੀਆਂ ਵਿੱਚੋਂ ਚੌਗੀਆਂ ਵੀ ਹੋ ਗਈਆਂ ਜੀ ਕੋਈ ਕਲੀਲ ਅੱਛਾ ਕੋਈ ਖੀਰੀਆਂ ਨੇ ਕੋਈ ਦੋਂਦੀਆਂ ਨੇ ਆ ਵੇਖੋ ਆਹ ਹੁਣ ਦੋਂਦੀ ਆ ਉਹਦੀ ਜਿੱਡੀ ਹਾਈਟ ਲੈਂਥ ਹੈ ਇਹਦੀ ਉਧਰ ਦਿਖਾ ਇਹ ਆ ਦੋਂਦੀ ਹੈ ਜੀ ਅੱਛਾ ਇਹ ਵਿੱਚ ਕੋਈ ਤੋਤੇ ਨੱਕੀ ਹੈ ਹਾਂਜੀ ਇਹ ਡਿਪੈਂਡ ਕਰਦਾ ਵਾ ਮਤਲਬ ਕਿਸ ਦੀ ਮਾਂ ਦਾ ਨੱਕ ਜ਼ਿਆਦਾ ਕਿਸ ਦਾ ਅੱਛਾ ਥੋੜਾ ਕਮ ਆ ਤੇ ਆ ਜਿਹੜੀਆਂ ਉਂਝ ਸਾਰੀਆਂ ਖਲੋਤੀਆਂ ਹਾਂਜੀ ਇਹ ਵਿੱਚ ਰਲੀਆਂ ਮਿਲੀਆਂ ਹੀ ਹੈ ਇਹ ਨਸਲ ਇੱਕੋ ਹੀ ਆ ਬਨਾਵਟ 'ਚ ਥੋੜਾ ਫਰਕ ਆ ਜਾਂਦਾ ਕਿਸ ਦਾ ਨਹੀਂ ਹੁਣ ਜਿਵੇਂ ਤੁਸੀਂ ਸਾਨੂੰ 6ਵੇਂ ਨੰਬਰ ਵਾਲੀਆਂ ਦਿਖਾ ਰਹੇ ਆ ਹਾਂਜੀ ਪਰ ਵਿੱਚ ਮਤਲਬ ਪੁਰਾਣੀਆਂ ਬੱਕਰੀਆਂ ਵੀ ਆਈਆਂ ਹਾਂ ਵਿੱਚ ਵੱਡੀਆਂ ਵਿੱਚ ਵੈਸੇ ਬੱਕਰੀਆਂ ਇਹ ਕਿਉਂਕਿ ਹੁਣ ਇਸ ਕਾਬਲ ਹੋ ਗਈਆਂ ਨੇ ਵੀ ਬੱਕਰੀਆਂ ਦੀ ਕੋਈ ਸੱਟ ਸਹਿ ਸਕਦੀਆਂ ਨੇ ਜੇ ਕੋਈ ਮਾਰੇ ਵੀ ਬੱਕਰੀ ਇਹ ਵਿੱਚ ਬੱਕਰੀਆਂ ਦੇ ਵਿੱਚ ਫਿਰਨੀਆਂ ਤਾਂ ਹੀ ਵਿੱਚੋਂ ਫੜ ਕੇ ਡੇ ਵਿਖਾਉਣ ਆ ਵੇਖੋ ਆ ਵੀ ਪੱਠ ਵੇਖੋ ਜੀ ਮਤਲਬ ਸੋਹਣੀ ਮਾਸ਼ਾਅੱਲਾ ਹੋ ਗਈ ਦੋ ਦੰਦ ਬਹੁਤ ਸੋਹਣੀ ਆ ਵੇਖੋ ਦੋ ਦੰਦ ਅੱਛਾ ਹੁਣ ਤੁਸੀਂ ਸਾਨੂੰ ਆਪਣੇ ਅਖੀਰ ਦੇ ਉੱਤੇ ਬੱਕਰੇ ਦਿਖਾ ਦਿਓ ਜੀ ਹਾਂਜੀ ਤੁਹਾਡਾ ਬਹੁਤ ਟਾਈਮ ਲੈ ਲਿਆ ਜੀ ਹਾਂਜੀ ਆਓ ਸਰ ਹਾਂਜੀ ਇਹ ਹੁਣ ਮਾਸ਼ਾਅੱਲਾ ਜੀ ਬਰੀਡਰ ਆ ਗਏ ਜੀ ਉਧਰ ਵੇਖਿਆ ਆਪਾਂ ਮੇਰੇ ਖਿਆਲ ਚ ਅਨਮੋਲ ਅਜੇ ਨਹੀਂ ਵਿਖਾਇਆ ਹਾਂਜੀ ਇਹਨੇ ਹਜੇ ਨਹੀਂ ਦਿਖਾਇਆ ਹਾਂ ਇਹ ਇਧਰ ਵਾਲੀ ਸਾਈਡ ਤੇ ਆਪਣੇ ਜਿਹੜੇ ਬਰੀਡਰ ਖੜੇ ਨੇ ਜੀ ਉਹ ਆ ਗਏ ਮਾਸ਼ਾਅੱਲਾ ਮਾਸ਼ਾਅੱਲਾ ਐਨੂੰ ਮੋੜੋ ਜੀ ਐਨੂੰ ਕੀ ਬਾਤ ਹੈ ਇਹ ਇਹਨਾਂ ਦਾ ਦੱਸੋ ਜੀ ਹੁਣ ਆ ਜਿਹੜਾ ਖਲੋਤਾ ਜੀ ਹਾਂਜੀ ਇਹ ਅਨਮੋਲ ਦਾ ਬੇਟਾ ਹੈ ਜੀ ਮਾਸ਼ਾਅੱਲਾ ਅੱਛਾ ਹਾਂਜੀ ਆਹ ਨਯਾਬ ਆ ਹਾਂਜੀ ਉਹ ਨਯਾਬ ਵਨ ਨਯਾਬ ਦਾ ਬੇਟਾ ਹੈ ਜੀ ਅੱਛਾ ਇਹ ਸਿਕੰਦਰ ਆ ਜੀ ਉਹ ਯਕੂਤ ਆ ਆ ਸਿਕੰਦਰ ਆ ਹਾਂਜੀ ਉਹ ਯਕੂਤ ਆ ਉਹ ਯਕੂਤ ਆ ਉਹ ਯਕੂਤ ਨੂੰ ਤਾਂ ਐਨੂੰ ਕਰਿਓ ਜੀ ਮਾਸ਼ਾਅੱਲਾ ਵਾਹ ਬਈ ਇਹਦਾ ਕੀ ਨਾਂ ਰੱਖਿਆ ਜੀ ਅਨਮੋਲ ਵਨ ਜੀ ਅਨਮੋਲ ਵਨ ਯਕੂਤ ਇਧਰ ਲਿਆਓ ਜੀ ਵਾਹ ਬਈ ਵਾਹ ਮਾਸ਼ਾਅੱਲਾ ਇੱਕ ਦੂਏ ਤੋਂ ਵੱਧ ਆ ਜੀ ਇਹ ਘਰ ਦੇ ਹੀ ਆ ਬੱਚੇ ਸਾਰੇ ਇਹ ਤਕਰੀਬਨ ਜਿਹੜਾ ਨਾ ਜੀ 90% ਮੇਰੇ ਕੋਲ ਘਰ ਦੇ ਹੀ ਨੇ ਅੱਛਾ ਲੇਕਿਨ ਮੈਂ ਅੱਗੇ ਵੀ ਕਈ ਵਾਰੀ ਦੋਸਤ ਮੇਰੇ ਕੋਲ ਪੁੱਛਦੇ ਨੇ ਵਲੌਗ 'ਚ ਤੇ ਮੈਂ ਕਦੀ ਵੀ ਇਸ ਗੱਲ 'ਚ ਸ਼ਰਮਸਾਰੀ ਨਹੀਂ ਮਹਿਸੂਸ ਕੀਤੀ ਮੈਨੂੰ ਜਿੱਥੇ ਵੀ ਕਿਉਂਕਿ ਪੂਰਾ ਜ਼ਿਲ੍ਹਾ ਸਾਡਾ ਜਿਹੜਾ ਵਾ ਉਹ ਮੱਖੀ ਚੀਨੀ ਦਾ ਹੱਬ ਆ ਹਾਂਜੀ ਔਰ ਉਸ ਤੋਂ ਉੱਤੇ ਦੋ ਤਹਿਸੀਲਾਂ ਹੋਰ ਵੀ ਪੈ ਜਾਂਦੀਆਂ ਨੇ ਆਰਫ ਵਾਲੇ 'ਚ ਵੀ ਆ ਬੁਰੇ ਵਾਲੇ 'ਚ ਵੀ ਆ ਜੇ ਇਸ ਦੋਸਤ ਕੋਲ ਮੈਨੂੰ ਇੱਕ ਖੂਬਸੂਰਤ ਐਨੀਮਲ ਲੱਗਾ ਨਾ ਨਸਲੀ ਵੀ ਹੋਵੇ ਤੇ ਸੋਹਣਾ ਵੀ ਹੋਵੇ ਉਹ ਮੈਂ ਇਸ ਗੱਲ 'ਚ ਕਦੀ ਸ਼ਰਮ ਨਹੀਂ ਮਹਿਸੂਸ ਕੀਤੀ ਕਿ ਮੈਂ ਹੁਣ ਪੰਜਾਬ ਦਾ ਜਾਂ ਪਾਕਿਸਤਾਨ ਦਾ ਵੱਡੇ ਬਰੀਡਰਾਂ 'ਚ ਮੇਰਾ ਸ਼ੁਮਾਰ ਆ ਤੇ ਮੈਂ ਉਹਦੇ ਕੋਲ ਲਾਂਗਾ ਤੇ ਉਹ ਲੋਕ ਕੀ ਕਹਿਣਗੇ ਵੀ ਯਾਰ ਇਹ ਕੋ ਆਪ ਨਹੀਂ ਮੈਂ ਅਜੇ ਵੀ ਉਹ ਮਤਲਬ ਖਰੀਦ ਲੈਣਾ ਬੱਚੇ ਮੈਂ ਅੱਗੇ ਆਪਣਾ ਬਈ ਇਜਾਜ਼ ਕੋਲੋਂ ਵੀ ਇੱਕ ਪਠੋਰਾ ਲਿਆ ਅੱਛਾ ਮਾਸ਼ਾਅੱਲਾ ਉਹ ਮਤਲਬ ਜਿਹੜਾ ਵਾ ਉਹ ਬਹੁਤ ਕੁਆਲਿਟੀ ਵਾਲਾ ਐਨੀਮਲ ਸੀ ਇਸ ਤਰ੍ਹਾਂ ਮਤਲਬ ਇਹ ਜਿਹੜੀ ਹੈ ਨਾ ਬੀ ਦੀ ਤਰੱਕੀ ਹੁੰਦੀ ਤਾਂ ਵਾ ਜੇ ਚੇਂਜ ਇਸ ਤਰ੍ਹਾਂ ਹੁੰਦਾ ਰਵੇ ਵੀ ਇਹ ਤੋਂ ਚੰਗੀ ਸ਼ੈ ਨੂੰ ਚੰਗਿਆ ਕਿਹਾ ਜਾਵੇ ਤੇ ਫਿਰ ਉਹਨੂੰ ਸੰਭਾਲਿਆ ਵੀ ਜਾਵੇ ਵਾਹ 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 ਹਾਂਜੀ ਕੀ ਬਾਤ ਹੈ ਹੁਣ ਜੀ ਅਖੀਰ ਦੇ ਉੱਤੇ ਅਨਮੋਲ ਨੂੰ ਦੇਖਦੇ ਆ ਜੀ ਉੱਥੇ ਫਿਰ ਦੁਆ ਸਲਾਮ ਕਰਦੇ ਹਾਂਜੀ ਆਓ ਆ ਜਾਓ ਇਹ ਜੀ ਮੀਆਂ ਉਬੈਦੁਰ ਰਹਿਮਾਨ ਜੀ ਹੁਜ਼ੈਫਾ ਗੋਟ ਫਾਰਮ ਦਾ ਸਾਰਿਆਂ ਤੋਂ ਪੁਰਾਣਾ ਇਸ ਟਾਈਮ ਜਾਨਵਰ ਤੁਹਾਨੂੰ ਦਿਖਾ ਰਹੇ ਹਾਂ ਜੀ ਪੁਰਾਣਿਆਂ ਚੋਂ ਨਾ ਜੀ ਹਾਂਜੀ ਪੁਰਾਣਿਆਂ 'ਚੋਂ ਇਸ ਤਰ੍ਹਾਂ ਹੈ ਕਿ ਇਸ ਤੋਂ ਪਹਿਲਾਂ ਸੁਲਤਾਨ ਸੀ ਸ਼ਾਹਜਹਾਂ ਸੀ ਜੁਗਨੂ ਸੀ ਉਹ ਸਾਰੇ ਇਹ ਤੋਂ ਪੁਰਾਣੇ ਸੀਗੇ ਅੱਛਾ ਜੀ ਇਹ ਉਹਨਾਂ ਦੇ ਵਿੱਚ ਇਵੇਂ ਹੁੰਦਾ ਸੀ ਵੀ ਜਿਵੇਂ ਹੁਣ ਇੱਥੇ ਵੱਡਿਆਂ ਦੇ ਵਿੱਚ ਕਈ ਛੋਟੇ ਪਠੋਰੇ ਜਿਹੇ ਨਹੀਂ ਤੁਰੇ ਫਿਰਦੇ ਉਹ ਸਾਰੇ
ਗੁਜ਼ਰ ਗਏ ਚਲੇ ਗਏ, ਹੁਣ ਇਹ ਸਾਰਿਆਂ ਚੋਂ ਯਾਨੀ ਕਿ ਉਹਨਾਂ ਚੋਂ ਮਤਲਬ ਹਾਂਜੀ ਵੱਡਾ ਇਹ ਅਨਮੋਲ ਆ ਜੀ ਜਿਹਦੀ ਗੱਲ ਕਰ ਰਹੇ ਇਹ ਅਨਮੋਲ ਆ ਜੀ, ਅਨਮੋਲ ਦਾ ਬਾਪ ਹੈ ਜੀ। ਤੇ ਇਹਦਾ ਬੱਚਾ ਹੀ ਮੀਆਂ ਸਾਹਿਬ ਨੇ ਸਾਨੂੰ ਤੋਹਫਾ ਦਿੱਤਾ ਸੀਗਾ ਜੀ, ਤੇ ਰੱਬ ਖੈਰ ਸੁਖ ਰੱਖੇ ਜੀ, ਤੇ ਉਹਦਾ ਨਾਮ ਸੀ ਸੁਲਤਾਨ ਰੱਖਿਆ ਜੀ। ਤੇ ਅਸੀਂ ਮੀਆਂ ਸਾਹਿਬ ਜੀ ਇਸ ਟਾਈਮ ਬੜੇ ਮਸਰੂਫ ਸੀਗੇ ਜੀ, ਪ੍ਰਾਹੁਣੇ ਵੀ ਆ ਰਹੇ ਜਾ ਰਹੇ ਸੀਗੇ, ਮਾਲ ਡੰਗਰ ਦਾ ਵੀ ਇਸ ਟਾਈਮ ਟਾਈਮ ਆ ਜੀ, ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਖਸੂਸੀ ਸਾਨੂੰ ਟਾਈਮ ਦਿੱਤਾ। ਹਾਂਜੀ ਨਹੀਂ ਕੋਈ ਐਸੀ ਗੱਲ ਨਹੀਂ ਜੀ। ਤੁਹਾਡੇ ਕੋਲ ਜਿਹੜਾ ਉਹ ਮਤਲਬ ਕਹਿ ਲੋ ਕਿ ਇਹਦੀ ਔਲਾਦ ਤੇ ਨਿਆਬ ਦੇ ਭਾਣਜਿਆਂ ਭੁਣਜਿਆਂ ਵਾਲਾ ਸਿਸਟਮ ਜਿਹੜਾ ਨਾ ਉਹ ਹਾਂ, ਕਿਉਂਕਿ ਆਪਸ 'ਚ ਮਾਮੇ ਭਾਣਜੇ ਵੀ ਨੇ, ਖੂਨ ਪਿੱਛੋਂ ਇੱਕੋ ਹੀ ਹੋ ਜਾਂਦਾ ਯਾਰ। ਅੱਛਾ, ਪਿੱਛੋਂ ਇੱਕੋ ਹੋ ਜਾਂਦਾ। ਹਾਂਜੀ ਬਹੁਤ ਬੜੀ ਮਿਹਰਬਾਨੀ। ਮੈਂ ਸਿਰਫ ਚਾਚੇ ਬੂਟੇ ਨੂੰ ਪੁੱਛਣਾ ਵੀ ਫਾਰਮ ਪੂਰਾ ਦਿਖਾਤਾ ਤੈਨੂੰ? हाँ जी फार्म पूरा ਹੁਣ ਆਪਣਾ ਬਿਆਨ ਦੇ ਦੇ। बस बयान की जी देखो जी 4 जानवर ਅਸੀਂ ਉਧਰ ਦੇਖ ਕੇ ਆਏ ਆ ਜੀ, ਜਿਹੜੇ ਨਰ ਸੀਗੇ। ਪੰਜਵਾਂ ਆ ਵੱਡਾ ਖੜਾ, ਜੇ ਉਹਦੇ ਚੋਂ ਕਹੀਏ ਨਾ ਵੀ ਯਾਰ ਚੰਗਾ ਕਿਹੜਾ ਹੈ, ਤੇ ਉਹ ਨਾ ਆਪਣੇ ਆਪ ਮਹਿਸੂਸ ਹੁੰਦਾ ਕਿ ਨਹੀਂ ਯਾਰ ਇਹ ਨਾ ਜ਼ਮੀਰ ਦਾ ਸੌਦਾ ਕਰਨ ਵਾਲੀ ਗੱਲ ਆ। ਇਹਨਾਂ ਚੋਂ ਮਾੜਾ ਕਿਹੜੇ ਨੂੰ ਕਵੇ ਬੰਦਾ? ਵਾਹ 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 ਵਾਹ, ਸਮਝ ਆਈ ਨਾ ਜੀ? ਸੱਚੀ ਗੱਲ ਆ, ਹਾਂ। ਸੱਚੀ ਗੱਲ। ਇਹ ਮਾੜਾ ਉਹ ਚ ਕੋਈ ਜਾਨਵਰ ਹੈ ਹੀ ਨਹੀਂ ਜਿਹਨੂੰ ਬੰਦਾ ਕਵੇ ਵੀ ਆਹ ਚੰਗਾ। ਹਾਂਜੀ ਸਾਰੇ ਜਾਨਵਰ ਮਾਸ਼ਾਅੱਲਾ ਇੱਕ ਦੂਏ ਨਾਲੋਂ ਚੰਗੇ ਆ ਜੀ, ਬੱਕਰੀਆਂ ਵੀ ਚੰਗੀਆਂ ਨੇ, ਪੱਠਾਂ ਸੋਹਣੀਆਂ ਜੀ, ਤੇ ਇਹ ਜਾਨਵਰ ਜਿਹੜਾ ਜੀ ਇਹ ਸਮਝ ਲਓ ਜੀ ਇਹ ਇਹਨਾਂ ਦਾ ਹੁਣ ਸਾਰਿਆਂ ਦਾ ਪਿਓ ਹੈ ਜੀ, ਸਭ ਤੋਂ ਵੱਡਾ ਜਾਨਵਰ ਜਿਹੜਾ ਨੇ ਜੀ ਇਹ ਖੜਾ ਜੀ, ਜਿਨ੍ਹਾਂ ਕੋ ਅਸੀਂ ਖਾੜੇ ਤੇ ਅੱਲਾਹ ਤਾਲਾ ਇਹਨਾਂ ਦੇ ਨਸੀਬ ਕਰੇ ਜੀ। ਆਮੀਨ, ਆਮੀਨ। ਹਾਂ, ਤੇ ਅਸੀਂ ਤਾਂ ਜੀ ਕਹਿ ਰਹੇ ਹਾਂ ਕਿ ਮੀਆਂ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਜੀ, ਬੜੀ ਇਹ ਮਿਹਨਤ ਦਾ ਸਿਲਾ ਇਹਨਾਂ ਨੂੰ ਮਿਲਿਆ ਜਿਹੜਾ ਇੱਥੇ ਤੱਕ ਪਹੁੰਚੇ ਨੇ, ਹਾਂ। ਔਰ ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ ਜੀ। ਆਮੀਨ। ਲੋ ਜੀ, ਸਾਨੂੰ ਮੀਆਂ ਸਾਹਿਬ ਨੇ ਬਹੁਤ ਵੈਲਕਮ ਕੀਤਾ ਜੀ, ਬਹੁਤ ਖਿਦਮਤ ਕੀਤੀ ਸਾਡੀ ਜੀ, ਤੇ ਅਸੀਂ ਬੜੇ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ, ਇਹਨਾਂ ਦੀ ਮਿਹਰਬਾਨੀ ਜੀ। ਠੀਕ ਹੋ ਗਿਆ ਜੀ, ਸ਼ੁਕਰੀਆ ਜਨਾਬ ਅੱਲਾਹ। ਅੱਲਾਹ ਤਾਲਾ ਜੀ ਇਦਾਂ ਹੀ ਹਾਂਜੀ। ਬਰਕਤਾਂ ਪਾਈ ਰੱਖੇ ਜੀ, ਅੱਲਾਹ ਤਾਲਾ ਸਲਾਮਤ ਰੱਖੇ, ਤੁਹਾਡੇ ਜਾਨਵਰਾਂ ਦੀ ਖੈਰ ਹੋਵੇ ਜੀ, ਮਾਲ ਡੰਗਰ ਦੀ ਖੈਰ, ਰੱਬ ਸੱਤੇ ਖੈਰਾਂ ਕਰੇ ਜੀ। ਬਹੁਤ ਮਿਹਰਬਾਨੀ, ਜਿਉਂਦੇ ਵਸਦੇ ਰਹੋ ਜੀ, ਦੱਬ ਲਓ ਬੱਟ।